ਸਮੂਹ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਜੋਂ ਕੈਨੇਡੀਅਨ ਸਿੱਖ ਸਟੱਡੀਜ਼ ਟੀਚਿੰਗ ਸੁਸਾਇਟੀਜ਼ ਫੈਡਰੇਸ਼ਨਸ ਆਫ ਸਿੱਖਸ ਕੈਨੇਡਾ ਜੋ ਵਿਸ਼ਵ ਪੰਜਾਬੀ ਸੰਮੇਲਨ ਇਹਨਾਂ ਦੀ ਲੜੀ ਤੋਰੀ ਗਈ ਹੈ, ਉਸ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ, ਜਿੱਥੇ ਵੱਖ-ਵੱਖ ਉਪਾਧੀਆਂ ਅਤੇ ਅਹੁਦਿਆਂ 'ਤੇ ਸੇਵਾਵਾਂ ਨਿਭਾਉਣ ਅਤੇ ਉਸ ਦੇ ਨਾਲ ਪਟਿਆਲੇ ਦੇ ਵਿੱਚ ਅੱਜ ਕੱਲ੍ਹ ਰਹਿ ਰਹੇ ਮਾਨਯੋਗ ਡਾਕਟਰ ਪ੍ਰੋਫੈਸਰ ਪਰਮਜੀਤ ਸਿੰਘ ਜੀ ਸਿੱਧੂ ਸਾਡੇ ਨਾਲ ਪਹੁੰਚੇ ਨੇ, ਜਿਨ੍ਹਾਂ ਦੇ ਨਾਲ ਅੱਜ ਇੱਕ ਵਿਸ਼ੇਸ਼ ਗੱਲਬਾਤ ਹੋਏਗੀ ਕਿ ਕੈਨੇਡਾ ਦੇ ਵਿੱਚ ਵਸਦੇ ਹੋਏ ਵੀ ਅਸੀਂ ਪੰਜਾਬੀ ਮਾਂ ਬੋਲੀ ਪ੍ਰਤੀ ਫਿਕਰਮੰਦ ਕਿਉਂ ਹੋਈਏ, ਕਿਵੇਂ ਸਾਡੀਆਂ ਪੀੜ੍ਹੀਆਂ ਅਗਲੀਆਂ ਮਾਂ ਬੋਲੀ ਨਾਲ ਜੁੜੀਆਂ ਰਹਿਣਗੀਆਂ, ਕਿਹੜੀਆਂ ਚੁਣੌਤੀਆਂ ਨੇ ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਅਤੇ ਕਿੰਨੀਆਂ ਕੁ ਗੰਭੀਰ ਨੇ, ਅਤੇ ਇਹਨਾਂ ਸਮੱਸਿਆਵਾਂ ਅਤੇ ਉਲਝਣਾਂ ਦੇ ਕੀ ਹੱਲ ਨੇ, ਇਹਨਾਂ ਬਾਰੇ ਇੱਕ ਜਾਣਕਾਰੀ ਭਰਪੂਰ ਗੱਲਬਾਤ ਹੋਏਗੀ। ਡਾਕਟਰ ਪਰਮਜੀਤ ਸਿੰਘ ਜੀ ਸਿੱਧੂ। ਡਾਕਟਰ ਸਾਹਿਬ, ਸਮੂਹ ਦਰਸ਼ਕਾਂ ਵੱਲੋਂ ਬੜੇ ਸਤਿਕਾਰ ਸਹਿਤ ਤੁਹਾਨੂੰ ਇੱਥੇ ਆਉਣ 'ਤੇ ਜੀ ਆਇਆਂ ਨੂੰ ਸਵਾਗਤ ਹੈ ਜੀ ਤੁਹਾਡਾ। ਡਾਕਟਰ ਸਾਹਿਬ, ਬਹੁਤ ਲੰਮਾ ਸਫ਼ਰ ਤੁਹਾਡਾ ਸਾਹਿਤ ਖੇਤਰ ਦੇ ਵਿੱਚ, ਐਜੂਕੇਸ਼ਨ ਖੇਤਰ ਦੇ ਵਿੱਚ ਰਿਹਾ ਅਤੇ ਲਗਾਤਾਰ ਤੁਸੀਂ ਹੁਣ ਵੀ ਸਮਰਪਿਤ ਹੋ। ਤੁਸੀਂ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਇਸ ਦੇ ਨਾਲ ਜੋ ਪੰਜਾਬੀ ਦੇ ਵਿਕਾਸ ਦੇ ਖੇਤਰ ਦੇ ਵਿੱਚ ਲਗਾਤਾਰ ਜਿਹੜੀਆਂ ਗੱਲਾਂ ਚੁਣੌਤੀਆਂ ਬਣਦੀਆਂ ਆ ਰਹੀਆਂ ਨੇ ਪੰਜਾਬ ਦੀ ਧਰਤੀ 'ਤੇ, ਉਹਨਾਂ ਦੀ ਗੱਲਬਾਤ ਉੱਥੇ ਕਰਦੇ ਰਹੇ ਹੋ। ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਕੈਨੇਡਾ ਦੀ ਉਸ ਧਰਤੀ 'ਤੇ ਹੋ ਜਿਸ ਨੂੰ ਇੱਕ ਹੋਰ ਪੰਜਾਬ ਮੰਨਿਆ ਜਾਂਦਾ ਹੈ, ਪਰ ਇੱਥੇ ਵੀ ਕਈ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਅਸੀਂ ਚਾਹਾਂਗੇ ਕਿ ਤੁਹਾਡੇ ਵਰਗੇ ਸੂਝਵਾਨ ਵਿਦਵਾਨ ਸਾਡੇ ਵਿਚਕਾਰ ਆਏ ਹੋਏ ਨੇ, ਉਹਨਾਂ ਨੂੰ ਜ਼ਰੂਰ ਹੱਲ ਕੱਢਣ ਅਤੇ ਉਹਨਾਂ ਸਮੱਸਿਆਵਾਂ ਨੂੰ ਬਾਰੀਕੀ ਨਾਲ ਦੇਖਿਆ ਜਾਏ। ਸੋ ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ ਕਿ ਇਹ ਵਾਰ-ਵਾਰ ਵਰਤਿਆ ਜਾਂਦਾ ਹੈ ਕਿ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਖਤਮ ਹੋ ਰਹੀਆਂ ਨੇ, ਮਿਟ ਰਹੀਆਂ ਨੇ। ਕਈਆਂ ਨੇ ਇਸ ਦੇ ਬਾਰੇ ਚਰਚਾ ਛੇੜੀ ਕਿ ਪੰਜਾਬੀ ਵੀ ਉਹਨਾਂ 'ਚੋਂ ਭਾਸ਼ਾ ਹੈ ਅਤੇ ਇਸ ਦੇ ਭਵਿੱਖ 'ਤੇ ਸਵਾਲੀਆ ਚਿੰਨ੍ਹ ਖੜ੍ਹੇ ਕੀਤੇ। ਇਹ ਗੱਲਾਂ ਨੇ ਕਈਆਂ ਨੂੰ ਨਿਰਾਸ਼ ਕੀਤਾ, ਕਈਆਂ ਨੇ ਇਹਨਾਂ ਦਾ ਵਿਰੋਧ ਕੀਤਾ। ਤੁਸੀਂ ਇਹ ਸਾਰੀ ਗੱਲਬਾਤ ਨੂੰ ਨੇੜਿਓਂ ਤੱਕਿਆ ਹੀ ਨਹੀਂ, ਬਲਕਿ ਉਸ ਦੇ ਵਿੱਚੋਂ ਦੀ ਨਿਕਲੇ ਵੀ ਹੋ। ਸੋ ਉੱਥੋਂ ਸ਼ੁਰੂ ਹੋ ਕੇ ਇਹ ਗੱਲ ਸਾਡੇ ਕੋਲ ਇੱਥੇ ਵੀ ਪਹੁੰਚੀ ਹੈ। ਅਸਲ 'ਚ ਇਹ ਕਾਰਨ ਵਜ੍ਹਾ ਕੀ ਬਣੀ, ਯੂਨੈਸਕੋ ਵਾਲੀ ਸਮੱਸਿਆ ਹੈ ਕਿੱਥੇ ਖੜੀ ਹੈ ਅਤੇ ਇਸ ਦੇ ਖਤਰਨਾਕ ਨਤੀਜੇ ਕੀ ਹੋ ਸਕਦੇ ਨੇ ਜੇਕਰ ਅਸੀਂ ਸੁਚੇਤ ਨਾ ਹੋਈਏ। ਸੋ ਇਸ 'ਤੇ ਜ਼ਰੂਰ ਰੋਸ਼ਨੀ ਪਾਓ। ਧੰਨਵਾਦ ਸਾਹਿਬ, ਇਹ ਇੱਕ ਬਹੁਤ ਮਹੱਤਵਪੂਰਨ ਮੌਕਾ ਹੈ। ਕੈਨੇਡੀਅਨ ਸਿੱਖ ਸਟੱਡੀਜ਼ ਅਤੇ ਟੀਚਿੰਗ ਸੁਸਾਇਟੀ ਨੇ ਇੱਕ ਮੰਚ ਪ੍ਰਦਾਨ ਕੀਤਾ ਹੈ ਇਸ ਵਿਸ਼ਵ ਪੰਜਾਬੀ ਸੰਮੇਲਨ 2018 ਦੇ ਰਾਹੀਂ। ਜਦੋਂ ਮੈਂ ਇਸ ਸੰਮੇਲਨ 'ਚ ਆਉਣ ਦੀ ਹਾਮੀ ਭਰੀ ਤਾਂ ਮੇਰੇ ਮਨ 'ਚ ਇਹੀ ਸੀ, ਮੈਂ ਉੱਥੇ ਜਾ ਕੇ ਕਹਿਣਾ ਕੀ ਹੈ। ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਮੈਂ ਉੱਥੇ ਹੀ ਕਰ ਸਕਦਾ। ਹਾਂਜੀ। ਅਤੇ ਜੇ ਇਹ ਇੱਥੋਂ ਦੇ ਬੈਠ ਕੇ ਪੰਜਾਬ ਦੇ ਬਾਰੇ ਸੋਚਦੇ ਆ ਤਾਂ ਮੈਨੂੰ ਲੱਗਦਾ ਇਹਨਾਂ ਦੀ ਭਾਵੁਕਤਾ ਹੈ। ਹਾਂ, ਯਥਾਰਥ ਇਹ ਹੈ ਕਿ ਇਹਨਾਂ ਨੂੰ ਇੱਥੋਂ ਦੀ ਭਾਸ਼ਾ ਬਾਰੇ ਸੋਚਣਾ ਚਾਹੀਦਾ। ਕੁਝ ਦੇਰ ਪਹਿਲਾਂ ਸਾਡੇ ਬਹੁਤ ਹੀ ਵਰਿਸ਼ਟ ਪੱਤਰਕਾਰ ਜੀ ਕੁਲਦੀਪ ਨਈਅਰ ਜੀ ਨੇ ਇੱਕ ਮੰਚ ਤੋਂ ਕਹਿ ਦਿੱਤਾ ਕਿ ਯੂਨੈਸਕੋ ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਕੁਝ ਭਾਸ਼ਾਵਾਂ ਮਰ ਜਾਣਗੀਆਂ ਜੀ, ਉਹਨਾਂ 'ਚ ਪੰਜਾਬੀ ਵੀ ਹੈਗੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਰਹਿੰਦਿਆਂ ਮੇਰੇ ਇਹ ਫਰਜ਼ ਬਣਦਾ ਸੀ ਮੈਂ ਦੇਖਾਂ ਕਿ ਯੂਨੈਸਕੋ ਦੀ ਰਿਪੋਰਟ ਕਿਹੜੀ ਹੈ। ਅਤੇ ਮੈਂ ਇਹ ਕਹਿੰਦਾ ਕਿ ਤੁਸੀਂ ਆਪ ਖੁਦ ਵੀ ਨੈੱਟ 'ਤੇ ਯੂਨੈਸਕੋ ਦੀ ਲੈਂਗੁਏਜਸ ਡੈਥ ਬਾਰੇ ਜਿਹੜੀ ਰਿਪੋਰਟ ਹੈ ਉਹ ਸਰਚ ਪਾ ਕੇ ਦੇਖ ਸਕਦੇ ਹੋ। ਠੀਕ ਹੈ। ਉਹਨਾਂ ਨੇ ਇਹਦੇ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਹੈ ਕਿ ਕੁਝ ਭਾਸ਼ਾਵਾਂ ਦੀ ਡੈਥ ਹੋ ਜਾਏਗੀ, ਉਹਦੇ 'ਚ ਪੰਜਾਬੀ ਦਾ ਕੋਈ ਜ਼ਿਕਰ ਨਹੀਂ। ਠੀਕ ਹੈ। ਫਿਰ ਮੈਂ ਦੇਖਿਆ ਕਿ ਜਿਹੜਾ ਲੈਂਗੁਏਜ ਡੈਥ ਹੈ ਇਹ ਸਮੱਸਿਆ ਕੀ ਹੈ। ਹਾਂ। ਤਾਂ ਇੱਕ ਮੈਂ ਭਾਸ਼ਾ ਵਿਗਿਆਨ ਦਾ ਵਿਦਿਆਰਥੀ ਹਾਂ, ਪੰਜਾਬੀ ਭਾਸ਼ਾ ਦਾ ਵਿਦਿਆਰਥੀ ਹਾਂ, ਅਤੇ ਭਾਸ਼ਾ ਵਿਗਿਆਨ ਨੇ ਇੱਕ ਨਵਾਂ ਵਿਸ਼ਾ ਆਪਣੇ ਅਧਿਐਨ ਦਾ ਕੇਂਦਰ ਬਣਾਇਆ। ਉਹਨਾਂ ਨੇ ਨਾਂ ਦਿੱਤਾ ਲੈਂਗੁਏਜ ਮੇਨਟੇਨੈਂਸ। ਜੀ। ਔਰ ਇਹ ਜਿਹੜੀ ਲੈਂਗੁਏਜ ਮੇਨਟੇਨੈਂਸ ਹੈ ਇਹਦੇ ਦੋ ਲੈਵਲ ਹੈ। ਇੱਕ ਲੈਵਲ ਹੈਗਾ ਜਿੱਥੇ ਬਹੁ ਭਾਸ਼ਾਈ ਸਮਾਜ ਹੈ, ਅਤੇ ਬਹੁ ਭਾਸ਼ਾਈ ਸਮਾਜਾਂ ਵਿੱਚ ਇੱਕ ਭਾਸ਼ਾ ਬਰਾਦਰੀ ਨੂੰ ਆਪਣੀ ਭਾਸ਼ਾ ਨੂੰ ਬਚਾਈ ਰੱਖਣ ਦਾ ਅਤੇ ਵਧਾਉਣ ਦਾ ਕੀ ਤਰੀਕਾ ਹੈ। ਜੀ। ਦੂਜਾ, ਸਾਰੇ ਵਿਸ਼ਵ ਵਿੱਚ ਸਾਰੇ ਜਿਹੜੇ ਮਾਨਵੀ ਸਮੂਹ ਹੈ ਉਹ ਪ੍ਰਵਾਸ ਕਰਦੇ ਆ, ਜੀ।
ਤੇ ਵੱਖੋ ਵੱਖਰੇ ਦੇਸ਼ਾਂ ਵਿੱਚ ਵੱਖੋ ਵੱਖਰੇ ਭਾਸ਼ਾ ਸਮੂਹ ਤੇ ਸੱਭਿਆਚਾਰ ਸਮੂਹ ਜਦੋਂ ਪ੍ਰਵਾਸ ਕੀਤਾ ਤੇ ਉੱਥੇ ਜਾ ਕੇ ਉਹਨਾਂ ਦੀ ਭਾਸ਼ਾ ਨਾਲ ਕੀ ਵਾਪਰਿਆ, ਇਹਦੇ ਬਾਰੇ ਵੀ ਫਿਰ ਸਿਧਾਂਤ ਘੜੇ ਗਏ। ਸਮੱਗਰੀ ਲਈ ਫਿਰ ਸਿਧਾਂਤ ਘੜੇ ਗਏ। ਪਹਿਲ ਸਾਡੇ ਕੋਲ ਇੱਕ ਸੰਕਲਪ ਹੁੰਦਾ ਸੀ ਭਾਸ਼ਾ ਦਾ ਵਿਕਾਸ, ਲੈਂਗੁਏਜ ਡਿਵੈਲਪਮੈਂਟ। ਹੁਣ ਜਿਹੜਾ ਪਿਛਲੇ ਕੋਈ 15-20 ਸਾਲ ਤੋਂ ਸੰਕਲਪ ਡਿਵੈਲਪ ਹੋਇਆ, ਉਹਦੇ ਨਾਲ ਨਾਲ ਭਾਸ਼ਾ ਦਾ ਮੇਨਟੇਨੈਂਸ ਵੀ ਹੋ ਗਿਆ ਜੀ। ਮੈਂ ਇੱਥੇ ਸਪਸ਼ਟ ਕਰਨਾ ਚਾਹੂੰਗਾ ਕਿ ਡਿਵੈਲਪਮੈਂਟ ਕੀ ਹੁੰਦੀ ਹੈ। ਹਾਂਜੀ। ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ, ਸਾਰੀਆਂ ਭਾਸ਼ਾਵਾਂ ਦੇ ਵਿੱਚ ਸਾਹਿਤ ਵੀ ਰਚਿਆ ਜਾਂਦਾ ਹੈ, ਭਾਵੇਂ ਉਹ ਲੋਕਧਾਰਾਈ ਪੱਧਰ ਦਾ ਹੋਵੇ। ਹਾਂਜੀ। ਪਰ ਸਾਰੀਆਂ ਭਾਸ਼ਾਵਾਂ ਸਿੱਖਿਆ, ਸੰਚਾਰ ਤੇ ਰਾਜ ਪ੍ਰਬੰਧ ਚਲਾਉਣ ਲਈ ਨਹੀਂ ਵਰਤੀਆਂ ਜਾਂਦੀਆਂ। ਠੀਕ ਹੈ। ਜਦੋਂ ਅਸੀਂ ਇੱਕ ਬੋਲੀ ਜਾਂਦੀ ਭਾਸ਼ਾ ਤੇ ਜਿਹਦੇ ਵਿੱਚ ਸਾਹਿਤ ਸਿਰਜਿਆ ਜਾ ਰਿਹਾ ਹੈ, ਉਸ ਭਾਸ਼ਾ ਨੂੰ ਸਿੱਖਿਆ, ਸੰਚਾਰ ਤੇ ਰਾਜ ਪ੍ਰਬੰਧ ਲਈ ਵਰਤਣਾ ਚਾਹੁੰਦੇ ਹਾਂ ਤੇ ਸਾਨੂੰ ਮਾਧਿਅਮ ਪਰਿਵਰਤਨ ਦੀ ਲੋੜ ਪੈਂਦੀ ਹੈ। ਹਾਂਜੀ। ਉਹਦੇ ਲਈ ਸਾਨੂੰ ਨਾ ਸਿਰਫ ਤਕਨੀਕੀ ਸ਼ਬਦਾਵਲੀ ਚਾਹੀਦੀ ਹੈ, ਪਰ ਸਾਨੂੰ ਉਹ ਰਜਿਸਟਰ ਵੀ ਚਾਹੀਦੇ ਹੈ ਜਿਹਦੇ ਨਾਲ ਉਹ ਰਾਜ ਪ੍ਰਬੰਧ ਤੇ ਸੰਚਾਰ ਮਾਧਿਅਮ ਤੇ ਸਿੱਖਿਆ ਪ੍ਰਣਾਲੀ ਚੱਲ ਸਕੇ। ਠੀਕ ਹੈ। ਬਦਕਿਸਮਤੀ ਨਾਲ ਭਾਰਤ ਵਿੱਚ ਜਦੋਂ ਸੂਬਿਆਂ ਦੀ ਵੰਡ ਕੀਤੀ ਗਈ, ਉਦੋਂ ਭਾਸ਼ਾ ਨੂੰ ਆਧਾਰ ਬਣਾਇਆ ਗਿਆ ਤੇ ਪੰਜਾਬੀ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ। ਨਤੀਜੇ ਵਜੋਂ ਉੱਥੇ ਇੱਕ ਲੈਂਗੁਏਜ ਐਕਟਿਵਿਸਟ ਪੈਦਾ ਹੋਏ। ਹਾਂਜੀ। ਕੁਝ ਰਾਜਨੀਤਿਕ ਪਾਰਟੀਆਂ ਨੇ ਇਹਨੂੰ ਮੁੱਦਾ ਬਣਾਇਆ ਤੇ ਜਦੋਂ ਜਿਹੜੀ ਸੱਤਾ ਸੀ, ਉਹਨਾਂ ਨੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਸਥਾਪਿਤ ਕੀਤੀ। ਠੀਕ। ਇਹ ਕਹਿ ਕੇ ਕਿ ਪੰਜਾਬੀ ਦਾ ਅਸੀਂ ਧਿਆਨ ਕਰਾਂਗੇ। ਹਾਂਜੀ। ਤੇ ਉਹਨਾਂ ਨੇ ਨਾਲ ਹੀ ਭਾਸ਼ਾ ਵਿਭਾਗ ਪੰਜਾਬ ਬਣਾਇਆ। ਇਹਨਾਂ ਦਾ ਜ਼ਿੰਮਾ ਸੀ ਕਿ ਮਾਧਿਅਮ ਪਰਿਵਰਤਨ ਲਈ ਪੰਜਾਬੀ ਨੂੰ ਤਿਆਰ ਕਰੋ। ਠੀਕ ਹੈ। ਅਸੀਂ ਗੱਲਾਂ ਤਾਂ ਕਰਦੇ ਹਾਂ ਪੰਜਾਬੀ 'ਚ, ਪਰ ਜੇ ਰਸਮੀ ਤੌਰ ਤੇ ਰਜਿਸਟਰ ਚਾਹੀਦਾ ਸਾਨੂੰ, ਉਹ ਸਾਡੇ ਕੋਲੇ ਨਹੀਂ ਸੀਗਾ। ਇਹਨਾਂ ਵਿਭਾਗਾਂ ਦੇ ਵਿੱਚ ਜਦੋਂ ਭਰਤੀ ਕੀਤੀ ਗਈ ਤਾਂ ਸਾਰੇ ਜਿਹੜੇ ਕਰਮਚਾਰੀ ਭਰਤੀ ਕੀਤੇ ਉਹ ਸਾਹਿਤ ਦੇ ਪਿਛੋਕੜ ਵਾਲੇ ਸੀ। ਉਹਨਾਂ ਨੂੰ ਭਾਸ਼ਾ ਦਾ ਜਿਹੜੀ ਚੇਤਨਾ ਤੇ ਗਿਆਨ ਨਹੀਂ ਸੀਗਾ। ਬੜੇ ਵੱਡੇ ਪੱਧਰ ਤੇ ਕੰਮ ਹੋਏ ਭਾਸ਼ਾ ਵਿਭਾਗ 'ਚ ਵੀ, ਅਨੁਵਾਦ ਹੋਏ, ਤਕਨੀਕੀ ਸ਼ਬਦਾਵਲੀ ਬਣੀ, ਕੁਝ ਕੋਸ਼ ਤਿਆਰ ਕੀਤੇ ਗਏ। ਪੰਜਾਬੀ ਡਿਵੈਲਪਮੈਂਟ ਵਿਕਾਸ ਵਿਭਾਗ ਸੀ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ, ਉਹਨੇ ਬਹੁਤ ਸਾਰੇ ਪ੍ਰੋਜੈਕਟ ਕੀਤੇ। ਪਰ ਜਦੋਂ ਰਾਜ ਭਾਸ਼ਾ ਕਾਨੂੰਨ ਬਣਿਆ 1960 ਵਿੱਚ, ਤਾਂ ਇਹ ਸਾਰਾ ਜਿਹੜਾ ਕੰਮ ਕੀਤਾ ਸੀ ਕਿਸੇ ਕੰਮ ਦਾ ਨਹੀਂ ਰਿਹਾ, ਕਿਉਂਕਿ ਇਹਦਾ ਪ੍ਰਯੋਜਨ ਹੀ ਨਹੀਂ ਸੀ ਪੂਰਾ ਕਰਦਾ। ਸਿੱਟਾ ਕੀ ਹੋਇਆ ਕਿ ਪੰਜਾਬੀ ਕਾਨੂੰਨ ਬਣ ਗਿਆ, ਯੂਨੀਵਰਸਿਟੀਆਂ 'ਚ ਪੰਜਾਬੀ ਭਾਸ਼ਾ ਵਿਸ਼ੇ ਵਜੋਂ ਤੇ ਮਾਧਿਅਮ ਵਜੋਂ ਬਣੀ। ਉੱਚ ਪੱਧਰੀ ਖੋਜ ਪੰਜਾਬੀ ਵਿੱਚ ਹੋਈ। ਪਰ ਜਦੋਂ ਪ੍ਰਵਾਸ ਵਿੱਚ ਪੰਜਾਬੀ ਆਏ ਤਾਂ ਉਹ ਸਾਰਾ ਗਿਆਨ ਉਹਨਾਂ ਦੇ ਕਿਸੇ ਕੰਮ ਦਾ ਨਹੀਂ ਸੀ। ਜੀ। ਪਹਿਲੀ ਪੀੜ੍ਹੀ ਜਦੋਂ ਆਈ, ਉਹਦੇ ਕੋਲੇ ਅੰਗਰੇਜ਼ੀ ਦੇ ਰਜਿਸਟਰ ਵੀ ਨਹੀਂ ਸੀਗੇ। ਜੀ। ਉਹਨਾਂ ਨੇ ਇੱਕ ਸਿਚੁਏਸ਼ਨ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਪਿਜਨ ਲੈਂਗੁਏਜ। ਜੀ। ਉਹਦੇ 'ਚ ਕੀ ਹੁੰਦਾ ਹੈ ਕਿ ਜਿੱਥੇ ਬੰਦਾ ਕੰਮ ਕਰਦਾ ਹੈ, ਹਾਂ, ਉਸ ਦੇ ਕੁਝ ਸ਼ਬਦ ਤੇ ਆਪਣੀ ਭਾਸ਼ਾ ਦੇ ਸ਼ਬਦ ਰਲਾ ਕੇ ਕਮਿਊਨੀਕੇਟ ਕਰਦਾ ਹੈ। ਬਿਲਕੁਲ। ਉਹਨਾਂ ਨੇ ਕੰਮ ਚਲਾ ਲਿਆ ਔਰ ਉਹਨਾਂ ਦਾ ਜਿਹੜਾ ਵਿਦਿਅਕ ਪੱਧਰ ਸੀ ਉਹ ਵੀ ਬਹੁਤ ਥੋੜਾ ਸੀਗਾ। ਜੀ। ਉਹਨਾਂ ਨੂੰ ਜਦੋਂ ਉਹਨਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ ਤੇ ਉਹਨਾਂ ਨੂੰ ਆਪਣੇ ਆਪ ਨੂੰ ਬੜਾ ਚੰਗਾ ਲੱਗਿਆ ਵੀ ਸਾਡਾ ਲੈਵਲ ਹੁਣ ਉੱਚਾ ਹੋ ਗਿਆ। ਪਰ ਨੁਕਸਾਨ ਕੀ ਹੋਇਆ, ਉਹ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬੀ ਨਹੀਂ ਸਿਖਾ ਸਕੇ। ਫਿਰ ਜਿਹੜੀ ਮੈਂ ਜੇ ਪਿਛਲੇ 5-6 ਸਾਲ ਲਵਾਂ, ਹਾਂਜੀ, ਤੇ ਜਿਹੜੀ ਪੀੜ੍ਹੀ ਹੁਣ ਆਈ ਹੈ ਉਹ ਬਹੁਤ ਪੜ੍ਹੀ ਲਿਖੀ ਹੈ। ਉਹਨਾਂ ਨੇ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਪਿਜਨ ਬਣਾਉਣ ਦੀ ਲੋੜ ਨਹੀਂ ਪਈ, ਉਹਨਾਂ ਨੂੰ ਅੰਗਰੇਜ਼ੀ ਵੀ ਆਉਂਦੀ ਹੈ। ਬਿਲਕੁਲ ਸਹੀ ਗੱਲ। ਨਤੀਜਾ ਕੀ ਹੋਇਆ, ਉਹਨਾਂ ਨੇ ਆਪਣੀ ਭਾਸ਼ਾ ਨੂੰ ਮੇਨਟੇਨ ਕਰੀ ਰੱਖਿਆ, ਨਾਲ ਅੰਗਰੇਜ਼ੀ 'ਚ ਵੀ ਕੰਮ ਕੀਤਾ। ਹੁਣ ਜੇ ਮੈਂ ਪ੍ਰਵਾਸੀ ਪੰਜਾਬੀਆਂ ਨੂੰ ਕੇਂਦਰ 'ਚ ਰੱਖਾਂ, ਹਾਂਜੀ, ਤੇ ਜਿਹੜਾ ਇਹ ਵਿਸ਼ਵ ਪੰਜਾਬੀ ਕਾਨਫਰੰਸ ਆਯੋਜਿਤ ਕੀਤੀ ਗਈ ਹੈ, ਇਹਨੇ ਇਸ ਸਮੱਸਿਆ ਨੂੰ ਕੇਂਦਰ ਵਿੱਚ ਲੈ ਆਂਦਾ ਜੀ। ਅਸੀਂ ਇੱਥੇ ਬੈਠ ਕੇ ਭਾਰਤ ਦੇ ਪੰਜਾਬ ਵਿੱਚ ਪੰਜਾਬੀ ਦੀ ਕੀ ਹਾਲਤ ਹੈ ਉਹ ਡਿਸਕਸ ਕਰ ਤਾਂ ਸਕਦੇ ਹਾਂ, ਪਰ ਇੱਥੋਂ ਦਾ ਉਹਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜੀ। ਸਾਡੀ ਭਾਵੁਕਤਾ ਦੀ ਪੂਰਤੀ ਤਾਂ ਹੋ ਸਕਦੀ ਹੈ, ਅਸੀਂ ਆਪਣੇ ਓਪੀਨੀਅਨ ਰੱਖ ਸਕਦੇ ਹਾਂ, ਲੇਕਿਨ ਜੇ ਮੇਰਾ ਖਿਆਲ ਹੈ ਅਸੀਂ ਜਿੰਨੀ ਚਿੰਤਾ ਹੁਣ ਅਸੀਂ ਕਰ ਰਹੇ ਹਾਂ, ਸਾਨੂੰ ਚਿੰਤਾ ਇੱਥੋਂ ਦੀ ਪੰਜਾਬੀ ਬਾਰੇ ਕਰਨੀ ਚਾਹੀਦੀ ਹੈ। ਠੀਕ ਹੈ। ਔਰ ਜਿਹੜਾ ਸਿਧਾਂਤ ਦੀ ਮੈਂ ਗੱਲ ਕੀਤੀ ਸੀ ਲੈਂਗੁਏਜ ਮੇਨਟੇਨੈਂਸ, ਲੈਂਗੁਏਜ ਮੇਨਟੇਨੈਂਸ ਦਾ ਮਤਲਬ ਹੁੰਦਾ ਤੁਸੀਂ ਭਾਸ਼ਾ ਨੂੰ ਬਚਾਉਣਾ ਕਿਵੇਂ ਹੈ। ਹੁਣ ਬਚਾਉਣ ਦਾ ਮਤਲਬ ਹੈ ਭਾਸ਼ਾ ਬਚ ਨਹੀਂ ਰਹੀ। ਹਾਂਜੀ। ਇਹਦੇ ਨਾਲ ਜੁੜਿਆ ਹੋਇਆ ਹੈ ਕਿ ਜਿਹੜੇ ਪ੍ਰਵਾਸੀ ਪੰਜਾਬੀ ਹੈ ਪਹਿਲਾਂ ਆਪ ਆਏ,
ਹਾਂਜੀ ਫਿਰ ਉਹਨਾਂ ਨੇ ਆਪਣੇ ਪਰਿਵਾਰ ਲਿਆਂਦੇ, ਜੀ ਫਿਰ ਬੱਚੇ ਲਿਆਂਦੇ। ਹੂੰ, ਉਹਨਾਂ ਦੀ ਜਿਹੜੀ ਪਹਿਲੀ ਪੀੜ੍ਹੀ ਸੀ ਉਹਨਾਂ 'ਚ ਕੁਝ ਬੱਚੇ ਉੱਥੋਂ ਹੀ ਪੰਜਾਬੀ ਪੜ੍ਹ ਕੇ ਆਏ ਸੀ, ਠੀਕ ਹੈ ਔਰ ਜਦੋਂ ਇੱਥੇ ਆਏ ਉਹਨਾਂ ਕੋਲੇ ਪੰਜਾਬੀ ਵੀ ਸੀਗੀ ਤੇ ਉਹਨਾਂ ਕੋਲੇ ਅੰਗਰੇਜ਼ੀ ਵੀ ਸੀਗੀ। ਜੀ ਭਾਸ਼ਾਵਾਂ ਇੱਕ ਦੂਜੇ ਤੋਂ ਸ਼ਬਦ ਲੈਂਦੀਆਂ, ਔਰ ਪਹਿਲਾਂ ਜਿਹੜੀ ਡਿਵੈਲਪਮੈਂਟ ਵਾਲੀ ਸਟੇਜ ਸੀ ਹਾਂਜੀ। ਉਹਦੇ 'ਚ ਅਸੀਂ ਕਹਿੰਦੇ ਸੀ ਉਹਨੂੰ ਬੋਰੋਇੰਗ, ਹਾਂਜੀ। ਸ਼ਬਦ ਉਧਾਰੇ ਲੈ ਉਧਾਰੇ ਲੈਣੇ। ਲੈਣੇ ਬਿਲਕੁਲ। ਪਰ ਜਦੋਂ ਪ੍ਰਵਾਸੀ ਪੰਜਾਬੀ ਹੈ ਜਾਂ ਕੋਈ ਵੀ ਪ੍ਰਵਾਸੀ ਹੈ, ਜਦੋਂ ਉਹ ਆਪਣੇ ਰੋਜ਼ਗਾਰ ਦੀ ਭਾਸ਼ਾ ਤੇ ਪਰਿਵਾਰ ਦੀ ਭਾਸ਼ਾ 'ਚ ਹਾਂਜੀ। ਵਖਰੇਵਾਂ ਕਰ ਲੈਂਦਾ ਹੈ, ਹੂੰ, ਉਦੋਂ ਉਹਦੇ ਵਿੱਚ ਪਰਿਵਾਰ ਵਿੱਚ ਵੀ ਉਹ ਕੋਡ ਮਿਕਸਿੰਗ ਕਰਨੀ ਸ਼ੁਰੂ ਕਰ ਦਿੰਦਾ। ਬੋਰੋ ਨਹੀਂ ਕਰਦਾ, ਹੂੰ, ਬੋਰੋ ਹੁੰਦਾ ਨਾਊਨਸ, ਜੀ ਵੱਧ ਤੋਂ ਵੱਧ ਨਾਊਨ ਤੁਸੀਂ ਲੈ ਸਕਦੇ ਹੋ, ਕੁਝ ਐਡਜੈਕਟਿਵ ਵੀ ਲੈ ਸਕਦੇ ਹੋ, ਹਾਂ ਹਾਂ ਪਰ ਜਦੋਂ ਕਿਰਿਆਵਾਂ ਵੀ ਲੈਣੀਆਂ ਸ਼ੁਰੂ ਕਰਦਾ ਹੈ, ਉਹਨੂੰ ਕਹਿੰਦੇ ਕੋਡ ਮਿਕਸਿੰਗ। ਕੋਡ ਮਿਕਸਿੰਗ। ਹੂੰ, ਤੇ ਕੋਡ ਮਿਕਸਿੰਗ ਦਾ ਨੁਕਸਾਨ ਇਹ ਹੁੰਦਾ ਹੈ ਕਿ ਤੁਸੀਂ ਆਪਣੀ ਭਾਸ਼ਾ ਦੇ ਬੇਸਿਕ ਸਟਰਕਚਰ ਨੂੰ ਛੱਡ ਕੇ ਤੁਸੀਂ ਜਿਹੜੀ ਰੋਜ਼ਗਾਰ ਵਾਲੀ ਭਾਸ਼ਾ ਹੈ ਜਾਂ ਪ੍ਰਵਾਸ ਵਾਲੀ ਭਾਸ਼ਾ ਹੈ ਉਹਦੇ ਵਿੱਚ ਪਰਿਵਰਤਿਤ ਹੋਣਾ ਸ਼ੁਰੂ ਹੋ ਜਾਂਦੇ ਹੋ। ਠੀਕ ਇੱਕ ਜਨਰੇਸ਼ਨ ਤਾਂ ਕੋਡ ਮਿਕਸਿੰਗ ਕਰਦੀ ਹੈ, ਦੂਜੀ ਇੱਕ ਜਨਰੇਸ਼ਨ ਕੋਡ ਸਵਿਚਿੰਗ ਕਰਦੀ ਹੈ। ਹਾਂ ਸਵਿਚਿੰਗ ਦਾ ਮਤਲਬ ਉਹ ਘਰ 'ਚ ਅੰਗਰੇਜ਼ੀ ਪੰਜਾਬੀ ਬੋਲਦੇ ਆ, ਬਾਹਰ ਉਹ ਅੰਗਰੇਜ਼ੀ ਬੋਲਦੇ ਆ, ਅੰਦਰ ਘਰ 'ਚ ਪੰਜਾਬੀ ਬੋਲਦੇ ਆ, ਹਾਂ ਲੇਕਿਨ ਉਹਨਾਂ ਦੀ ਪੰਜਾਬੀ ਦੀ ਕੰਪੀਟੈਂਸ ਪਰਿਵਾਰਕ ਰਜਿਸਟਰ ਤੱਕ ਸੀਮਤ ਹੁੰਦੀ ਹੈ। ਠੀਕ। ਉਹਦੇ 'ਚ ਉਹ ਸਿਰਜਣਾ ਨਹੀਂ ਕਰਦੇ, ਕ੍ਰੀਏਟ ਨਹੀਂ ਕਰਦੇ। ਹੂੰ, ਜਦੋਂ ਉਹ ਤੀਜੀ ਜਨਰੇਸ਼ਨ ਆਉਂਦੀ ਹੈ ਤਾਂ ਉਹ ਕੋਡ ਸ਼ਿਫਟਿੰਗ ਦੀ ਬਜਾਏ ਲੈਂਗੁਏਜ ਹੀ ਬਦਲ ਦਿੰਦੇ ਆ। ਹਾਂ ਫਿਰ ਅਸੀਂ ਕਹਿੰਦੇ ਹਾਂ ਉਹਨਾਂ ਨੇ ਰੋਜ਼ਗਾਰ ਦੀ ਭਾਸ਼ਾ ਨੂੰ ਆਪਣੀ ਪਹਿਲੀ ਭਾਸ਼ਾ ਬਣਾ ਲਿਆ, ਬਣਾ ਲਿਆ ਘਰ ਤੇ ਦੀ ਜਿਹੜੀ ਉਹਨਾਂ ਪਰਿਵਾਰ ਦੀ ਪਰਿਵਾਰ ਵਾਲੀ ਭਾਸ਼ਾ ਸੀ ਉਹ ਖਤਮ ਹੋ ਗਈ। ਉਹੀ ਪਰਿਵਾਰ ਦੀ ਬਣ ਗਈ ਰੁਜ਼ਗਾਰ ਵਾਲੀ। ਇਹਨੂੰ ਕਹਿੰਦੇ ਲੈਂਗੁਏਜ ਡੈਥ। ਹਾਂ ਹਾਂ ਜਦੋਂ ਕਿਸੇ ਪ੍ਰਵਾਸ ਦੀ ਸਥਿਤੀ ਵਿੱਚ ਇੱਕ ਵੀ ਬੁਲਾਰਾ ਪੰਜਾਬੀ ਬੋਲਣ ਵਾਲਾ ਨਹੀਂ ਰਹੇਗਾ, ਉਦੋਂ ਅਸੀਂ ਕਹਾਂਗੇ ਇੱਥੇ ਪੰਜਾਬੀ ਦੀ ਡੈਥ ਹੋ ਗਈ। ਹਾਂ ਕੈਨੇਡਾ ਦੇ ਵਿੱਚ ਇੱਕ ਐਗਜ਼ਾਮਪਲ ਹੈ, ਇੰਗਲੈਂਡ ਦੇ ਇੱਕ ਹਿੱਸੇ ਦੀ ਭਾਸ਼ਾ ਹੈ। ਉਹਨਾਂ ਦੇ ਜਿੰਨੇ ਸਪੀਕਰ ਇੱਥੇ ਆਏ, ਜਿੰਨੇ ਉਹਨਾਂ ਦੀਆਂ 2 ਪੀੜ੍ਹੀਆਂ ਆਈਆਂ, ਉਹਨਾਂ ਸਾਰਿਆਂ ਨੇ ਆਪਣੀ ਮੂਲ ਭਾਸ਼ਾ ਛੱਡ ਦਿੱਤੀ। ਹਾਂਜੀ ਇੱਥੇ ਕੈਨੇਡੀਅਨ ਉਸ ਡਰਾਈਵ ਦੀ ਭਾਸ਼ਾ ਦੀ ਜਿਹੜੀ ਸੀ ਡੈਥ ਹੋ ਗਈ, ਹਾਂ। ਪਰ ਇੰਗਲੈਂਡ ਵਿੱਚ ਜੇ ਹੈਗੀ ਹੈ ਨਾ। ਲੇਕਿਨ ਸਾਡੇ ਜਿਹੜੇ ਪੰਜਾਬੀ ਹੈ ਉਹ ਧਨਵਾਨ ਵੀ ਹੋ ਗਏ, ਉਹ ਪ੍ਰਤਿਸ਼ਠਿਤ ਵੀ ਹੋ ਗਏ, ਜੀ ਉਹਨਾਂ ਨੇ ਬਿਜ਼ਨਸ ਵੀ ਸਾਂਭ ਲਏ, ਉਹਨਾਂ ਨੇ ਆਪਣਾ ਇੱਕ ਨਾਂ ਵੀ ਬਣਾ ਲਿਆ ਰਾਜਨੀਤੀ ਵਿੱਚ, ਲੇਕਿਨ ਉਹਨਾਂ ਨੇ ਆਪਣੀ ਪਛਾਣ ਕਾਇਮ ਰੱਖੀ। ਜੀ ਹੁਣ ਉਹਨਾਂ ਨੂੰ ਇਹ ਸੋਝੀ ਵੀ ਹੋ ਗਈ ਕਿ ਸਾਨੂੰ ਆਪਣੀ ਭਾਸ਼ਾਈ ਪਛਾਣ ਵੀ ਬਣਾਉਣੀ ਚਾਹੀਦੀ ਹੈ। ਬਿਲਕੁਲ। ਔਰ ਭਾਸ਼ਾਈ ਪਛਾਣ 2 ਤਰੀਕੇ ਦੀ ਹੁੰਦੀ ਹੈ, ਇੱਕ ਬੋਲਾਂ ਦੀ ਤੇ ਇੱਕ ਲਿਖਤ ਦੀ। ਜੀ ਜਿਹੜੀ ਪੀੜ੍ਹੀ ਬਹੁਤ ਪੜ੍ਹੀ ਲਿਖੀ ਹੈ ਉਹਦੇ ਕੋਲੇ ਤੇ ਦੋਨੋਂ ਜਿਹੜੇ ਕੌਸ਼ਲ ਹੈ, ਹਾਂਜੀ ਲਿਖਣ ਦੇ, ਬੋਲਣ ਦੇ, ਸੁਣਨ ਦੇ ਤੇ ਪੜ੍ਹਨ ਦੇ, ਇਹ ਹਾਂਜੀ। ਹੈਗੇ ਆ। ਜਿਹੜੀ ਦੂਜੀ ਪੀੜ੍ਹੀ ਹੈ ਉਹ ਮੀਡੀਆ ਦੇ ਰਾਹੀਂ ਅੱਧੀ ਪਚੱਧੀ ਜੁੜੀ ਹੋਈ ਹੈ। ਜੀ ਠੀਕ ਹੈ। ਤੀਜੀ ਪੀੜ੍ਹੀ ਸ਼ਾਇਦ ਸੁਣਦੀ ਵੀ ਨਹੀਂ, ਬੋਲਣਾ ਤਾਂ ਬਹੁਤ ਦੂਰ ਦੀ ਗੱਲ ਹੈ, ਠੀਕ। ਪੜ੍ਹਨਾ ਤੇ ਲਿਖਣਾ ਤਾਂ ਹੋਰ ਵੀ ਦੂਰ ਦੀ ਗੱਲ ਹੈ। ਔਰ ਮੈਂ ਸਮਝਦਾ ਇਹ ਤੀਜੀ ਪੀੜ੍ਹੀ ਹੈ ਜਿਹੜਾ ਸਾਡੇ ਧਿਆਨ ਦੀ ਮੰਗ ਕਰਦੀ ਹੈ। ਜੀ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਪਿਆਰੀ ਗੱਲ ਕਹੀ ਹੈ ਕਿ ਜਿਹੜੀ ਪਹਿਲਾਂ ਕੋਡ ਮਿਕਸਿੰਗ, ਕੋਡ ਸ਼ਿਫਟਿੰਗ ਤੇ ਫਿਰ ਲੈਂਗੁਏਜ ਡੈਥ, ਰੁਜ਼ਗਾਰ ਤੇ ਪਰਿਵਾਰ ਦੀ ਭਾਸ਼ਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਇੱਕ ਦੂਜੇ ਤੋਂ ਵਖਰੇਵਾਂ ਸਥਾਪਿਤ ਹੋ ਜਾਂਦਾ ਤਾਂ ਨਤੀਜੇ ਕੀ ਹੋ ਸਕਦੇ ਨੇ, ਤੇ ਰੁਜ਼ਗਾਰ ਦੀ ਭਾਸ਼ਾ ਅਖੀਰ ਨੂੰ ਪਰਿਵਾਰ ਦੀ ਭਾਸ਼ਾ ਦਾ ਵੀ ਥਾਂ ਲੈ ਲੈਂਦੀ ਹੈ ਤੇ ਉਹ ਖਤਮ ਹੋ ਜਾਂਦੀ ਹੈ। ਇਸ ਨੁਕਤੇ ਤੇ ਮੈਂ ਇਹ ਗੱਲ ਖਾਸ ਕਰਕੇ ਕਰਨੀ ਚਾਹਾਂਗਾ ਕਿ ਤੁਸੀਂ ਇੱਥੇ ਕੁਝ ਦਿਨਾਂ ਤੋਂ ਆਏ ਹੋ, ਵੱਖ-ਵੱਖ ਜਿਹੜੇ ਸਰੋਤ ਜਾਂ ਸਾਧਨ ਨੇ, ਕੀ ਕਰਨ ਕਿ ਇਸ ਸਮੱਸਿਆ ਦੇ ਕਿਸੇ ਇੱਕ ਪਹਿਲੂ ਨੂੰ ਲੈ ਕੇ ਹੌਲੀ-ਹੌਲੀ ਇਸ ਨੂੰ ਅਸੀਂ ਸੁਲਝਾਉਣ ਦੀ ਕੋਸ਼ਿਸ਼ ਕਰੀਏ। ਮਸਲਨ ਅਸੀਂ ਅੱਜ ਦੇਖਦੇ ਹਾਂ ਕਿ ਇੱਥੇ ਵਪਾਰੀ ਲੋਕ ਦੁਕਾਨਾਂ ਤੇ, ਬੈਂਕਾਂ, ਅਦਾਰਿਆਂ 'ਚ, ਆਫਿਸ, ਆਪਣੇ ਦਫ਼ਤਰਾਂ ਦੇ ਕਾਰੋਬਾਰੀ ਢੰਗ ਨਾਲ, ਸਰਕਾਰਾਂ ਗਾਈਡਾਂ 'ਚ, ਸਿਹਤ ਗਾਈਡ, ਹੋਰ ਸਾਰਾ ਕੁਝ ਉਹ ਪੰਜਾਬੀ ਦੇ ਵਿੱਚ ਨਾਲ ਦੇ ਰਹੇ ਨੇ। ਬੈਂਕ ਦੇ ਵਿੱਚ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਤੂੰ ਅੰਗਰੇਜ਼ੀ ਤੇ ਫ੍ਰੈਂਚ ਦੇ ਨਾਲ ਜੇਕਰ ਤੀਜੀ ਭਾਸ਼ਾ ਸਿੱਖੇ। ਦਫ਼ਤਰਾਂ ਦੇ ਵਿੱਚ ਵੀ ਇਹ ਗੱਲ ਦਾ ਸਿਲਸਿਲਾ ਸ਼ੁਰੂ ਹੋਇਆ।
ਜੇ ਇਹ ਰੁਜ਼ਗਾਰ ਦੀ ਭਾਸ਼ਾ ਨੂੰ ਪੰਜਾਬੀ ਪ੍ਰਵਾਸੀ ਪੰਜਾਬੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਜਾਂ ਹੁਣ ਤਾਂ ਇੱਥੇ ਹੀ ਕੈਨੇਡੀਅਨ ਪੰਜਾਬੀ ਕਹੀਏ ਪ੍ਰਵਾਸੀ ਦੀ ਥਾਂ ਤੇ, ਕਿਉਂਕਿ ਕੈਨੇਡਾ ਵਸਦੇ ਹੀ ਪੰਜਾਬੀ ਨੇ, ਜੀ। ਇਹਨਾਂ ਦਾ ਤਾਂ ਸਭ ਕੁਝ ਇਹੀ ਹੈ। ਹਮ। ਸੋ ਇਹ ਕਿਸ ਤਰੀਕੇ ਨਾਲ ਇਸ ਮਸਲੇ ਦੇ ਪ੍ਰਤੀ ਹੱਲ ਕੱਢਣ, ਇਹਦੇ ਤੇ ਰੌਸ਼ਨੀ ਪਾਓ। ਦੇਖੋ, ਪਹਿਲੇ ਪੱਧਰ ਤੇ ਜਿਹੜੇ ਕੈਨੇਡੀਅਨ ਪੰਜਾਬੀ ਹੈ ਉਹਨਾਂ ਨੇ ਸਮਾਜ ਵਿੱਚ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨਾ ਸ਼ੁਰੂ ਕੀਤਾ ਹੈ ਭਾਸ਼ਾਈ ਪੱਧਰ ਤੇ। ਹਾਂਜੀ ਪਾਰਲੀਮੈਂਟ ਵਿੱਚ ਪੰਜਾਬੀ ਬੋਲ ਸਕਦੇ ਆ, ਜੀ ਪੰਜਾਬੀ ਹੈਗੇ ਆ। ਜਨਤਕ ਥਾਵਾਂ ਤੇ ਜਿਹੜੇ ਬੋਰਡ ਹੈ ਉਹਨਾਂ ਨੂੰ ਗੁਰਮੁਖੀ 'ਚ ਲਿਖਿਆ ਜਾ ਰਿਹਾ ਹੈ। ਜੀ ਇਹ ਆਪਣੇ ਆਪ ਨੂੰ ਪ੍ਰਦਰਸ਼ਿਤ ਔਰ ਅਸਰਟ ਕਰਨ ਦਾ ਇੱਕ ਤਰੀਕਾ ਹੈ। ਜੀ ਫਿਰ ਆਪਣੇ ਆਪ ਨੂੰ ਪੰਜਾਬੀ ਕਹਿਣ ਨਾਲ ਮਾਣ ਪ੍ਰਾਪਤ ਕਰਨਾ, ਭਾਵੇਂ ਉਹ ਪੰਜਾਬੀ ਵਰਤਦੇ ਨਹੀਂ, ਇਹ ਵੀ ਇੱਕ ਤਰੀਕਾ ਹੈ। ਜਦੋਂ ਅਸੀਂ ਪੰਜਾਬੀ ਪੋਪੂਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਇੱਕ ਅੰਦਾਜ਼ੇ ਮੁਤਾਬਕ 1/3 ਬੰਦੇ ਜਿਹੜੇ ਆ ਉਹ ਚੰਗੀ ਤਰ੍ਹਾਂ ਪੰਜਾਬੀ ਬੋਲਦੇ ਆ, 1/3 ਜਿਹੜੇ ਆ ਉਹ ਕੋਡ ਮਿਕਸਿੰਗ 'ਚ ਰਹਿੰਦੇ ਆ, ਨਹੀਂ ਦੇ ਬਿਲਕੁਲ, ਔਰ 1/3 ਜਿਹੜੇ ਉਹ ਬਿਲਕੁਲ ਪੰਜਾਬੀ ਨਹੀਂ ਵਰਤਦੇ, ਪਰ ਉਹ ਪੰਜਾਬੀ ਹੈ, ਅਖਾਉਂਦੇ ਆ। ਹੈਗੇ ਪੰਜਾਬੀ ਉਹ। ਜੀ ਜੀ ਮੈਂ ਇਸ ਸਮੱਸਿਆ ਨੂੰ ਆਪਣੇ ਪੱਧਰ ਤੇ ਆਬਜ਼ਰਵ ਕੀਤਾ। ਮੇਰੀ ਅਜੇ ਆਬਜ਼ਰਵੇਸ਼ਨ ਹੈ, ਠੀਕ ਹੈ। ਮੇਰੇ ਕੋਲੇ ਸਿਧਾਂਤ ਹੈ ਹੂੰ ਤੇ ਇੱਥੇ ਮੇਰੇ ਕੋਲੇ ਡਾਟਾ ਨਹੀਂ ਸੀ। ਜੀ ਮੈਂ ਪੰਜਾਬ 'ਚ ਬੈਠਾ ਸੋਚ ਤਾਂ ਸਕਦਾ, ਹੂੰ ਮੈਂ ਦੁਨੀਆ ਪੱਧਰ ਤੇ ਕੀ ਹੋ ਰਿਹਾ ਉਹ ਪੜ੍ਹ ਵੀ ਸਕਦਾ, ਲੇਕਿਨ ਗਰਾਊਂਡ ਸਥਿਤੀ ਕੀ ਹੈ ਇਹ ਮੈਂ ਇੱਥੇ ਆ ਕੇ ਦੇਖੀ। ਜੀ ਮੈਨੂੰ ਆਏ ਨੂੰ ਅੱਜ 4 ਦਿਨ ਹੋਏ ਆ, ਮੈਂ 4-5 ਪਰਿਵਾਰਾਂ 'ਚ ਗਿਆ ਔਰ ਮੈਂ ਇੱਥੋਂ ਹੀ ਸ਼ੁਰੂ ਕਰੂੰਗਾ। ਵਾਰ-ਵਾਰ ਇੱਕੋ ਹੀ ਗੱਲ ਕਹੂੰਗਾ, ਜੀ ਇਸ ਕੈਨੇਡੀਅਨ ਸਿੱਖ ਸਟੱਡੀ ਤੇ ਪੰਜਾਬੀ ਟੀਚਿੰਗ ਸੁਸਾਇਟੀ ਜਿਹੜੀ ਹੈ, ਇਹਨਾਂ ਨੇ ਮੈਨੂੰ ਮੇਰਾ ਹੋਸਟ ਬਣਾਇਆ ਇੱਕ ਪਰਿਵਾਰ ਨੂੰ। ਜੀ ਉਹ ਪਰਿਵਾਰ ਮੈਨੂੰ ਉੱਥੋਂ 에ਅਰਪੋਰਟ ਤੋਂ ਲੈਣ ਗਿਆ। ਜੀ ਜਦੋਂ ਉਹਨਾਂ ਨੇ ਰਿਸੀਵ ਕੀਤਾ ਤਾਂ ਉਹ ਕੈਨੇਡੀਅਨ ਪੰਜਾਬੀ ਬੋਲ ਰਹੇ ਸੀ। ਜੀ ਕਾਰ 'ਚ ਬੈਠਣ ਸਾਰ ਹੀ ਪਤਾ ਲੱਗਿਆ ਉਹ ਭੈਣ ਜੀ ਮੋਗੇ ਦੇ ਆ ਤੇ ਸਾਡੇ ਹੀ ਮਹੱਲੇ ਦੇ ਆ। ਠੀਕ 3 ਘੰਟਿਆਂ ਵਿੱਚ ਅਸੀਂ ਮੋਗੇ ਵਾਲੀ ਪੰਜਾਬੀ 'ਚ ਗੱਲਾਂ ਕਰ ਰਹੇ ਸ਼ੁਰੂ ਹੋ ਗਏ। ਮੈਂ ਇੱਥੋਂ ਕਨਕਲੂਡ ਕਰਨਾ ਚਾਹੂੰਗਾ ਹੂੰ ਕਿ ਜੇ ਅਸੀਂ ਆਪਣਾ ਸੰਪਰਕ ਜਿਹੜਾ ਹਾਂ ਉਹਨੂੰ ਆਪਣੇ ਡਾਇਲੈਕਟ ਵਿੱਚ ਰੱਖੀਏ ਹਾਂ ਔਰ ਉਸ ਵਿੱਚ ਕੋਡ ਮਿਕਸਿੰਗ ਨਾ ਕਰੀਏ ਤਾਂ ਸਾਡੇ ਕੋਲ ਇੱਕ ਆਧਾਰ ਬਣਦਾ ਹੈ ਪੰਜਾਬੀ ਨੂੰ ਮੇਨਟੇਨ ਕਰਨ ਦਾ। ਹੂੰ ਮੈਂ ਫਿਰ ਇੱਕ ਹੋਰ ਪਰਿਵਾਰ 'ਚ ਗਿਆ, ਮੈਂ ਡਾਟੇ ਦੇ ਨਾਲ ਗੱਲ ਕਰ ਰਿਹਾ। ਹਾਂਜੀ, ਇਹਨੂੰ ਮੈਂ ਇੱਕ ਥੋੜਾ ਜਿਹਾ ਹੋਰ ਤੁਸੀਂ ਵਿਸਤਾਰ ਦੇ ਦਿਓ ਵੀ ਆਪਣੀ ਡਾਇਲੈਕਟ ਦੇ ਵਿੱਚ ਗੱਲ ਕਰੀਏ ਤੇ ਕੋਡ ਮਿਕਸਿੰਗ ਨਾ ਕਰੀਏ। ਆਮ ਜਿਹੜੇ ਦਰਸ਼ਕ ਨੇ ਕਈ ਵਾਰ ਇਹਨੂੰ ਥੋੜਾ ਜਿਹਾ ਹੋਰ ਵਿਸਤਾਰ ਮੰਗਦੇ ਨੇ ਵੀ ਕਿਵੇਂ। ਹਾਂ, ਮੈਂ ਇਹ ਕਹਿਣਾ ਚਾਹੁੰਦਾ, ਇੱਕ ਬੰਦਾ ਜਲੰਧਰ ਤੋਂ ਆਇਆ ਹਾਂਜੀ ਤੇ ਉਹ ਦੁਆਬੀ ਬੋਲਦਾ ਹਾਂਜੀ ਤੇ ਉਹਨੂੰ ਕੋਈ ਭੁਲੇਖਾ ਨਹੀਂ ਵੀ ਉਹ ਪੰਜਾਬੀ ਬੋਲਦਾ। ਇੱਕ ਬੰਦਾ ਬਠਿੰਡੇ ਤੋਂ ਆਇਆ, ਹਾਂਜੀ ਉਹ ਵੀ ਪੰਜਾਬੀ ਬੋਲਦਾ, ਪਰ ਜਦੋਂ ਆਪਸ 'ਚ ਗੱਲ ਕਰਦੇ ਉਹਨੂੰ ਲੱਗਦਾ ਇੱਕ ਜਣਾ ਠੀਕ ਬੋਲਦਾ, ਇੱਕ ਜਣਾ ਗਲਤ ਬੋਲਦਾ। ਹਾਂ ਹਾਂ ਇਹ ਜਿਹੜੀ ਭਾਵਨਾ ਹੈ ਮਨ ਵਿੱਚ, ਉਹ ਹਟਾ ਦੇਣੀ ਚਾਹੀਦੀ ਹੈ। ਹੂੰ ਇੱਕ ਤੀਜਾ ਬੰਦਾ ਹੈ ਜਿਹੜਾ ਦੋਨਾਂ ਨੂੰ ਕਹਿੰਦਾ ਤੁਸੀਂ ਤਾਂ ਗਲਤ ਪੰਜਾਬੀ ਬੋਲਦੇ ਹੋ। ਠੀਕ ਹੈ। ਮੈਂ ਸਮਝਦਾ ਸਾਨੂੰ ਗੱਲਾਂ ਕਰਨੀਆਂ ਚਾਹੀਦੀਆਂ। ਹਾਂ। ਡਾਇਲੈਕਟ ਕੋਈ ਵੀ ਹੋਵੇ, ਅਸੀਂ ਕਿਤੋਂ ਦੇ ਵੀ ਹੋਈਏ ਤੇ ਪੰਜਾਬੀ ਬੋਲੀਏ। ਅਸੀਂ ਏ ਕਹੀਏ, ਹੈ ਕਹੀਏ, ਈ ਕਹੀਏ, ਤੀ ਕਹੀਏ, ਕੋਈ ਫਰਕ ਨਹੀਂ ਪੈਂਦਾ। ਹਾਂ ਗੱਲਾਂ ਕਰੀਏ ਪੰਜਾਬੀ ਦੇ ਵਿੱਚ। ਔਰ ਜਦੋਂ ਮੈਂ ਐਗਜ਼ਾਮਪਲ ਦੇ ਰਿਹਾ ਇੱਕ ਹੋਰ ਪਰਿਵਾਰ ਦੀ, ਉਹਨਾਂ ਦਾ ਬੱਚਾ ਮਿਲਿਆ 4 ਸਾਲ ਦਾ, ਉਹ ਪੰਜਾਬੀ 'ਚ ਗੱਲਾਂ ਕਰ ਰਿਹਾ ਸੀ। ਮੈਂ ਕਿਹਾ ਇਹਨੂੰ ਤੁਸੀਂ ਸਕੂਲ ਨਹੀਂ ਭੇਜਿਆ? ਕਹਿੰਦੇ ਨਹੀਂ ਅਸੀਂ ਨਹੀਂ ਭੇਜਿਆ ਅਜੇ। ਮੈਂ ਕਿਹਾ ਵੀ ਇਹ ਆਂਢ ਗੁਆਂਢ 'ਚ ਪੰਜਾਬੀ ਨਹੀਂ ਹੈਗੇ? ਕਹਿੰਦੇ ਕੋਈ ਪੰਜਾਬੀ ਨਹੀਂ, ਇਹ ਘਰੇ ਹੀ ਰਹਿੰਦਾ। ਮੈਨੂੰ ਇਹ ਸੋਚਿਆ, ਸਿਧਾਂਤਕ ਤੌਰ ਤੇ 2.5 ਸਾਲ ਦਾ ਬੱਚਾ ਆਪਣੀ ਭਾਸ਼ਾ ਸਿੱਖ ਜਾਂਦਾ ਹੈ, ਹਾਂਜੀ ਉਹਦੇ ਵਿਆਕਰਨ ਦੇ ਸਾਰੇ ਨੇਮ ਸਿੱਖ ਜਾਂਦਾ ਹੈ। ਹਾਂ 4 ਸਾਲ ਦੇ ਬੱਚੇ ਕੋਲੇ 400-500 ਸ਼ਬਦ ਹੁੰਦੇ ਆ ਗੱਲਾਂ ਕਰਨ ਲਈ। ਹਾਂਜੀ ਜੇ ਅਸੀਂ ਪਹਿਲੇ 4 ਸਾਲ ਜਿਹੜੇ ਬੱਚੇ ਆ ਉਹਨਾਂ ਲਈ ਇੱਕ ਪਲੇਵੇ ਸਕੂਲ ਖੋਲੀਏ, ਹਾਂ ਹਾਂ ਜਿੱਥੇ ਪੰਜਾਬੀ ਟੀਚਰ ਹੋਣ, ਪੰਜਾਬੀ ਰਾਈਮਸ ਹੋਣ, ਲੋਰੀਆਂ ਹੋਣ, ਬਹੁਤ ਪੰਜਾਬੀ ਗੀਤ ਹੋਣ, ਗੁਰਮੁਖੀ ਅੱਖਰ ਉਹਨਾਂ ਨੂੰ ਪਲੇਵੇ ਇਸ ਤਰੀਕੇ ਨਾਲ ਸਿਖਾਏ ਜਾਣ, ਸਾਰੀ ਉਮਰ ਉਹ ਪੰਜਾਬੀ ਨਹੀਂ ਭੁੱਲਣਗੇ। ਬਹੁਤ ਖੂਬ। ਇਹ ਮੇਰਾ ਹਾਈਪੋਥੈਸਿਸ ਹੈ, ਮੈਂ ਐਵੇਂ ਸੋਚਦਾ। ਦੂਸਰਾ ਇਹ ਹੈਗਾ 4 ਸਾਲ ਦੇ ਬੱਚਿਆਂ ਨੂੰ ਟਾਰਗੇਟ ਕਰਨਾ। ਹਾਂਜੀ ਦੂਸਰਾ ਮੇਰਾ ਹੈਗਾ ਕਿ ਜਿਹੜੀ ਤੀਜੀ ਜਨਰੇਸ਼ਨ ਦੇ ਬੱਚੇ ਅਡੋਲੈਸੈਂਟ ਹੈ, ਹਾਂਜੀ ਉਹਨਾਂ ਨੂੰ ਕਿਵੇਂ ਟਾਰਗੇਟ ਕਰੀਏ। ਮੈਂ ਇੱਕ ਐਕਸਪੈਰੀਮੈਂਟ ਕੀਤਾ। ਅਮਰੀਕਨ ਟੀਚਰਸ 3 ਹਫ਼ਤੇ ਲਈ ਪੰਜਾਬੀ ਪੜ੍ਹਨ ਆਏ। ਅਸੀਂ ਇੱਕ ਮੋਡਿਊਲ ਤਿਆਰ ਕੀਤਾ, 3 ਘੰਟੇ ਦਾ ਕੰਟੈਕਟ ਟੀਚਰ ਦਾ ਅਤੇ ਸਟੂਡੈਂਟ ਦਾ।
ਉਹ ਸਕੂਲ ਕਾਲਜ ਤੇ ਯੂਨੀਵਰਸਿਟੀ ਟੀਚਰ ਸੀ। ਠੀਕ ਹੈ। 3 ਘੰਟੇ ਉਹਨਾਂ ਦੇ ਮੇਰੇ ਸਟੂਡੈਂਟ ਉਹਨਾਂ ਨੂੰ ਪ੍ਰੈਕਟਿਸ ਕਰਾਉਂਦੇ ਸੀ, ਜੋ ਮੈਂ 3 ਘੰਟੇ ਉਹਨਾਂ ਨੂੰ ਪੜ੍ਹਾਇਆ। ਹੂੰ। 1 ਹਫ਼ਤੇ ਬਾਅਦ ਧਾਲੀਵਾਲ ਸਾਹਿਬ ਉਹ ਪੰਜਾਬੀ 'ਚ ਗੱਲਾਂ ਕਰ ਰਹੇ ਸੀ, ਬਹੁਤ ਖੂਬ। ਔਰ ਤੀਜੇ ਹਫ਼ਤੇ ਉਹ ਗੁਰਮੁਖੀ ਵਿੱਚ ਮੇਰੇ ਬਾਰੇ ਕ੍ਰੀਏਟਿਵ ਲੇਖ ਲਿਖ ਕੇ ਗਏ। ਮੈਂ ਇਹ ਸਮਝਦਾ ਟੈਕਨੋਲੋਜੀ ਦੇ ਯੁੱਗ ਵਿੱਚ ਹਾਂਜੀ। ਜੇ ਅਸੀਂ ਉਸ ਕਿਸਮ ਦੇ ਮੋਡਿਊਲ ਦੇ ਸਿਰ ਤੇ ਇੱਕ ਲੈਕਚਰਸ ਤਿਆਰ ਕਰੀਏ ਆਨਲਾਈਨ, ਠੀਕ ਹੈ। ਤੇ ਯੂਥ ਨੂੰ ਪ੍ਰੇਰੀਏ, ਹਾਂ। ਇਹ ਇੱਕ ਤਰੀਕਾ ਹੈ ਕਿ ਉਹ ਆਨਲਾਈਨ ਲੈਕਚਰ ਸੁਣਨ ਤੇ ਆਨਲਾਈਨ ਕੋਰਸ ਕਰਨ। ਦੂਸਰਾ ਤਰੀਕਾ ਜਿਹੜਾ ਲੈਂਗੁਏਜ ਮੇਨਟੇਨੈਂਸ ਦੇ ਸਿਧਾਂਤਕਾਰ ਦਿੰਦੇ ਆ ਜੀ, ਉਹ ਇਹ ਕਹਿੰਦੇ ਆ ਕਿ ਜਿਹੜੇ ਕਮਿਊਨਿਟੀ ਦੀਆਂ ਲੈਂਗੁਏਜਸ ਖਤਰੇ 'ਚ ਹੈ, ਹਾਂਜੀ, ਉਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ, ਠੀਕ ਹੈ, ਉਹਨਾਂ ਨੂੰ ਇਕੱਠੇ ਮਿਲਣਾ ਚਾਹੀਦਾ, ਔਰ ਉਹ ਵੀਕਲੀ ਮੀਟਿੰਗ ਜਿਹੜੀ ਹੈ ਉਹਦੇ 'ਚ ਆਪਣੇ ਭਾਸ਼ਾ ਤੇ ਸੱਭਿਆਚਾਰ ਨੂੰ ਇੰਜੋਏ ਕਰਨਾ ਚਾਹੀਦਾ ਅਗਲੀ ਜਨਰੇਸ਼ਨ ਦੇ ਨਾਲ, ਅਗਲੀ ਜਨਰੇਸ਼ਨ ਤੀਸਰੀ ਜਨਰੇਸ਼ਨ ਦੇ ਨਾਲ, ਉਹਨਾਂ ਨੂੰ ਨਾਲ ਬਿਠਾ ਕੇ। ਇਉਂ ਨਹੀਂ ਕਿ 20 30 40 ਜਿਹੜੇ 20 ਸਾਲ ਤੋਂ ਆਪਣੀ ਸਾਹਿਤ ਦੀ ਸਿਰਜਣਾ ਕਰਦੇ ਨੇ ਉਹੀ 20 30 ਹਰ ਮਹੀਨੇ ਬੈਠ ਜਾਣ ਤੇ ਨਹੀਂ ਮੈਂ ਕਹਿਣਾ ਚਾਹੁੰਦਾ। ਮੈਂ ਗੁਰਦੁਆਰਾ ਸਾਹਿਬ ਗਿਆ, ਹਾਂਜੀ, ਕਿਉਂਕਿ ਗੁਰਦੁਆਰਾ ਸਾਹਿਬ 'ਚ ਵੀ ਮੈਂ ਇਹੀ ਗੱਲ ਕਹਿਣੀ ਸੀ, ਤੇ ਮੈਂ ਦੇਖਿਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ 400 ਆਦਮੀ ਹੈ, ਔਰਤਾਂ ਹੈ, ਬੱਚੇ ਹੈ ਜੀ। 70% ਲੋਕ ਬਜ਼ੁਰਗ ਹੈ ਜੀ, ਤੇ 25% ਹੈ ਉਹ ਮਿਡਲ ਏਜਡ ਹੈ, ਠੀਕ ਹੈ, ਤੇ 5% ਬੱਚੇ ਵੀ ਹੈਗੇ। ਹਾਂ, ਉਹ ਬੱਚੇ ਐਡੋਲੈਸੈਂਟ ਹੈ। ਮੈਂ ਪਤਾ ਕੀਤਾ ਵੀ ਇਹ ਬੱਚੇ ਆਉਂਦੇ ਆ, ਕਹਿੰਦੇ ਜੀ ਇਹ ਬੱਚੇ ਜਿਹੜੇ ਉੱਥੋਂ ਪੜ੍ਹਨ ਆਏ ਆ ਪੰਜਾਬ ਤੋਂ, ਉਹ ਵੀ ਉਧਰ ਹੀ ਆ ਗਏ, ਉਹ ਵੀ ਉੱਥੇ। ਹਾਂ, ਉਹ ਤਾਂ ਸਾਡਾ ਮਸਲਾ ਹੀ ਨਹੀਂ, ਸਾਡਾ ਮਸਲਾ ਤਾਂ ਇੱਥੋਂ ਦੇ ਕੈਨੇਡੀਅਨ ਬੱਚੇ ਆ। ਮੈਂ ਇਹ ਸਮਝਦਾ ਕਿ ਜਿਹੜੇ ਕੈਨੇਡੀਅਨ ਬੱਚੇ ਆ ਉਹਨਾਂ ਨੂੰ ਕਮਿਊਨਿਟੀ ਦੇ ਵਿੱਚ ਇੰਟਰੈਕਸ਼ਨ ਸ਼ਾਮਲ ਕੀਤਾ ਜਾਵੇ। ਵਾਹ, ਬਹੁਤ ਖੂਬ। ਦੂਸਰਾ ਮੈਂ ਇੱਕ ਹੋਰ ਆਬਜ਼ਰਵ ਕੀਤਾ, ਪਰਿਵਾਰਾਂ ਵਿੱਚ ਬੱਚਿਆਂ ਦਾ ਤੇ ਮਾਪਿਆਂ ਦਾ ਸੰਪਰਕ ਨਹੀਂ ਹੈਗਾ। ਹਾਂ, ਜੇ ਅਸੀਂ ਹਰ ਰੋਜ਼ ਰੋਟੀ ਖਾਂਦੇ ਆ, ਸਾਡਾ ਬਹਾਨਾ ਹੈ ਕਿ ਸਾਡੇ ਕੋਲੇ ਵਕਤ ਨਹੀਂ ਹੈਗਾ, ਸਾਡੇ ਬੱਚਿਆਂ ਕੋਲੇ ਵਕਤ ਨਹੀਂ ਹੈਗਾ। ਰੋਟੀ ਤਾਂ ਖਾਂਦੇ ਆ, ਜਿਮ ਵੀ ਜਾਂਦੇ ਆ, ਮਿਊਜ਼ਿਕ ਵੀ ਸੁਣਦੇ ਆ। ਜੇ ਅਸੀਂ ਸਾਡੀ ਚੇਤਨਾ ਪੈਦਾ ਕਰੀਏ ਕਿ ਪਰਿਵਾਰ ਜਿਹੜਾ ਘੱਟੋ ਘੱਟ ਅੱਧੇ ਘੰਟੇ ਲਈ ਬੈਠ ਕੇ ਦਿਲ ਦੀਆਂ ਗੱਲਾਂ ਕਰਨ, ਇੱਕ ਦੂਜੇ ਦੀਆਂ ਸਮੱਸਿਆਵਾਂ ਸੁਣਨ। ਜੇ ਆਪਾਂ ਕਹੀਏ ਇੱਥੇ ਗੋਰੇ ਤੇ ਚੀਨੇ ਇਵੇਂ ਕਰਦੇ ਹੋ ਬੱਚਿਆਂ ਨਾਲ, ਉਹਨਾਂ ਦਾ ਕੋਈ ਸੰਪਰਕ ਨਹੀਂ, ਫਿਰ ਇਹ ਉਹਨਾਂ ਦਾ ਮਸਲਾ ਹੈ। ਪਰ ਉਹਨਾਂ ਨੇ ਆਪਣੀ ਭਾਸ਼ਾ ਤੇ ਆਪਣਾ ਸੱਭਿਆਚਾਰ ਮੇਨਟੇਨ ਕੀਤਾ ਹੈ। ਅਸੀਂ ਸੰਪਰਕ ਵੀ ਨਹੀਂ ਕਰ ਰਹੇ, ਸਾਡੇ ਬੱਚਿਆਂ ਦਾ ਸੱਭਿਆਚਾਰ ਤੇ ਭਾਸ਼ਾ ਵੀ ਨਹੀਂ ਬਚ ਰਹੀ। ਮੈਂ ਇਹ ਸਮਝਦਾ ਕਿ ਜਿਹੜੀ ਤੀਜੀ ਪੀੜ੍ਹੀ ਹੈ ਉਹਦੇ ਨਾਲ ਆਨਲਾਈਨ ਇੰਟਰੈਕਸ਼ਨ, ਹਾਂਜੀ, ਉਹਨਾਂ ਨਾਲ ਪਰਿਵਾਰ ਵਿੱਚ ਸੰਪਰਕ, ਤੇ ਇੱਕ ਹੋਰ ਜਿਹੜਾ ਸਿਧਾਂਤਕਾਰ ਕਹਿੰਦੇ ਆ ਕਿ ਇਹ ਬੱਚੇ ਜਿਹੜੇ ਐਡੋਲੈਸੈਂਟ ਏਜ ਦੇ ਆ, ਇਹਨਾਂ ਨੂੰ ਲੈਂਗੁਏਜ ਟੂਰਿਜ਼ਮ ਲਈ ਪੰਜਾਬ ਲਿਜਾਇਆ ਜਾਵੇ। ਅਸੀਂ ਹੈਲਥ ਟੂਰਿਜ਼ਮ ਲਈ ਜਾਂਦੇ ਹਾਂ, ਹਾਂਜੀ, ਰਿਲੀਜੀਅਸ ਟੂਰਿਜ਼ਮ ਲਈ ਜਾਂਦੇ ਹਾਂ, ਇਹਨਾਂ ਨੂੰ ਲੈਂਗੁਏਜ ਟੂਰਿਜ਼ਮ ਲਈ ਵੀ ਪੰਜਾਬ 'ਚ ਘੱਟੋ ਘੱਟ ਸਾਲ ਦੇ ਵਿੱਚ 1 ਜਾਂ 2 ਹਫ਼ਤੇ ਉੱਥੇ ਲਿਜਾਇਆ ਜਾਵੇ। ਇਹਨਾਂ ਨੂੰ ਸੰਬੰਧਾਂ ਦੇ ਅਰਥ ਪਤਾ ਲੱਗਣ। ਠੀਕ ਹੈ, ਤਾਇਆ ਮਾਮਾ ਚਾਚਾ ਦਾਦਾ ਦਾਦੀ ਮਾਸੀ ਉਹ ਗੱਲਾਂ ਕਿਵੇਂ ਕਰਦੇ ਆ। ਮੈਨੂੰ ਲੱਗਦਾ ਜੇ ਅਸੀਂ ਇਸ ਮਾਡਲ ਨੂੰ ਕਿਸੇ ਤਰ੍ਹਾਂ ਵਿਗਿਆਨਕ ਤਰੀਕੇ ਨਾਲ, ਵਿਧੀਪੂਰਵਕ ਯਤਨ ਕਰਕੇ ਅਪਣਾ ਲਈਏ ਤੇ ਸ਼ਾਇਦ ਪੰਜਾਬੀ ਨੂੰ ਬਚਾਉਣ ਲਈ ਅਸੀਂ ਬਹੁਤ ਵੱਡੇ ਪੱਧਰ ਦੀ ਯੋਜਨਾ ਤੇ ਕੰਮ ਕਰ ਰਹੇ ਹੋਵਾਂਗੇ। ਡਾਕਟਰ ਸਾਹਿਬ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਜਿਹੜੇ ਨੁਕਤੇ ਦੱਸੇ ਨੇ ਉਹਨਾਂ ਨੁਕਤਿਆਂ ਦਾ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਉਹਦੇ ਚੰਗੇ ਨਤੀਜੇ ਸਾਨੂੰ ਮਿਲ ਸਕਦੇ ਨੇ। ਸਮੱਸਿਆ ਕੀ ਹੈ? ਸਮੱਸਿਆ ਇਹ ਵੀ ਹੈ ਕਿ ਬਹੁਤ ਵਾਰ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਜਦੋਂ ਲੈ ਕੇ ਜਾਂਦੇ ਹਾਂ, ਇਹ ਗੱਲ ਸਹੀ ਹੈ ਕਿ ਸਾਡਾ ਭਾਵੁਕਤਾ ਦਾ ਰਿਸ਼ਤਾ ਹੈ ਜਾਂ ਦੂਸਰਾ ਕਿਵੇਂ ਵੀ ਹੈ, ਪਰ ਇੱਕ ਹੈ ਕਿ ਉੱਥੇ ਜਾ ਕੇ ਜਦੋਂ ਕੋਸ਼ਿਸ਼ ਕਰੀਦੀ ਹੈ ਕਿ ਕੈਨੇਡਾ ਤੋਂ ਇਹ ਬੱਚੇ ਆਏ ਨੇ, ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੋਵੇ ਨਾ ਆਉਂਦੀ ਹੋਵੇ, ਜਿਹੜਾ ਮਿਲਦਾ ਮੱਲੋ ਮੱਲੀ ਕੋਸ਼ਿਸ਼ ਕਰਦਾ ਵੀ ਇਹਦੇ ਨਾਲ ਜਿਹੜਾ ਸੰਪਰਕ ਕਰਨਾ ਅਸੀਂ ਭਾਸ਼ਾ ਬਦਲ ਲਈਏ। ਬਲਕਿ ਇੱਥੋਂ ਜਾ ਕੇ ਇੱਥੋਂ ਦੇ ਜੰਪਲ ਜਿਹੜੇ ਬੱਚੇ ਜਦੋਂ ਜਾਂਦੇ ਨੇ ਉਹ ਕੋਸ਼ਿਸ਼ ਕਰਦੇ ਨੇ ਠੇਠ ਦੁਆਬੇ ਵਾਲੀ, ਮਝੈਲ, ਮੋਗੇ ਵਾਲੀ ਭਾਸ਼ਾ ਬੋਲਣ ਦੀ। ਇਹ ਚੀਜ਼ ਬੜੀ ਆਉਂਦੀ ਹੈ ਤੇ ਕਈ ਵਾਰ ਉਹ ਪ੍ਰਭਾਵ ਉਲਟਾ ਵੀ ਪੈ ਜਾਂਦਾ ਕਿ ਤੁਸੀਂ ਸਾਨੂੰ ਨਿੱਤ ਇੱਥੇ ਇਸ ਗੱਲ ਦੀ ਕੋਸ਼ਿਸ਼ ਕਰਦੇ ਹੋ। ਉੱਥੇ ਤਾਂ ਇਸ ਵੇਲੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਾਉਣ ਵਾਲੇ ਵੱਡੇ ਵੱਡੇ ਕਲਾਕਾਰ, ਵੱਡੇ ਵੱਡੇ ਲੀਡਰ, ਉਹਨਾਂ ਦੇ ਪਰਿਵਾਰਾਂ 'ਚ ਵੀ ਘਰਾਂ 'ਚ ਵੀ ਬੋਲੀ ਜਿਹੜੀ ਹੈ ਪੰਜਾਬੀ ਖਤਮ ਹੋ ਰਹੀ ਹੈ। ਸੋ ਇਸ ਦਾ ਕਈ ਵਾਰ ਅਸਰ ਇਸ ਕਿਸਮ ਦਾ ਵੀ ਪੈ ਸਕਦਾ
ਕੀ ਖਿਆਲ ਹੈ ਤੁਹਾਡਾ? ਨਹੀਂ, ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੂੰਗਾ। ਉੱਥੇ ਪਰਿਵਾਰਾਂ 'ਚ ਉਹ ਹਿੰਦੀ ਬੋਲਦੇ ਆ ਜਾਂ ਪੰਜਾਬੀ ਬੋਲਦੇ ਆ ਜਾਂ ਅੰਗਰੇਜ਼ੀ ਬੋਲਦੇ ਆ, ਹਾਂਜੀ ਇਹ ਉਹਨਾਂ ਦੀ ਪ੍ਰੋਬਲਮ ਹੈ। ਤੁਸੀਂ ਜਦੋਂ ਉੱਥੇ ਜਾਂਦੇ ਹੋ ਤਾਂ ਜਿਹੜਾ ਬੱਚਾ ਹੈ ਉਸ ਨੂੰ 15 ਸੈਂਟੈਂਸ ਆਉਣੇ ਚਾਹੀਦੇ, 15 ਵਾਕ ਆਉਣੇ ਚਾਹੀਦੇ। ਠੀਕ ਹੈ। ਉਹ ਵਾਕ ਕੀ ਹੋਣਗੇ? ਪੈਰੀ ਪੈਣਾ ਬੀਬੀ ਜੀ, ਕੀ ਹਾਲ ਹੈ ਵੀਰ ਜੀ, ਜੀ ਤੁਹਾਡੀ ਸਿਹਤ ਕਿਵੇਂ ਰਹਿੰਦੀ ਹੈ? 15 ਸਵਾਲ। ਜਦੋਂ ਪੰਜਾਬੀ 'ਚ ਗੱਲ ਕਰਨਗੇ ਕੋਈ ਉਹਨਾਂ ਨਾਲ ਅੰਗਰੇਜ਼ੀ 'ਚ ਨਹੀਂ ਕਰੇਗਾ। ਜੀ ਮੇਰੇ ਕੋਲ ਇੱਕ ਇਹ ਫਿਰ ਆਬਜ਼ਰਵੇਸ਼ਨ ਹੈ, ਹਾਂਜੀ ਮਤਲਬ ਮੈਂ ਕਿਉਂਕਿ ਇਸ ਫੀਲਡ ਤੇ ਕੰਮ ਨਹੀਂ ਕੀਤਾ ਪਰ ਮੈਂ ਜਾਣਦਾ। ਹਾਂ ਮੇਰੇ ਕੋਲ ਡਾਟਾ ਇੱਥੋਂ ਆ ਕੇ ਮਿਲਿਆ ਤੇ ਜਿੰਨਾ ਡਾਟਾ ਵੀ ਮਿਲਿਆ ਮੈਂ ਉਹਨੂੰ ਕਨਸੈਪਚੁਅਲਾਈਜ਼ ਕਰ ਰਿਹਾ। ਠੀਕ ਹੈ। ਮੇਰਾ ਇੱਕ ਬੱਚਾ ਹੈ, ਮੇਰਾ ਰਿਲੇਟਿਵ ਹੈ, ਉਹ ਸਵੀਡਨ ਰਹਿੰਦੇ ਆ। ਉਹ ਜਿਹੜਾ ਬੱਚੇ ਦਾ ਫਾਦਰ ਹੈ ਉਹ ਡੈਨਿਸ਼ ਹੈ, ਹਾਂਜੀ ਮਦਰ ਪੰਜਾਬੀ ਹੈ। ਠੀਕ ਹੈ। ਬੱਚੇ ਡੈਨਿਸ਼ ਵੀ ਬੋਲਦੇ ਆ, ਸਵੀਡਿਸ਼ ਵੀ ਬੋਲਦੇ ਆ ਤੇ ਹਿੰਦੀ ਵੀ ਬੋਲਦੇ ਆ ਕਿਉਂਕਿ ਮਾਂ ਹਿੰਦੂ ਹੈ। ਉਹਨਾਂ ਨੇ day 1 ਤੋਂ ਯਤਨ ਕੀਤਾ ਉਹਨਾਂ ਨੂੰ ਇਹ ਤਿੰਨੇ ਲੈਂਗੁਏਜਸ ਸਿਖਾਉਣ ਦੀਆਂ। ਉਹ ਪੰਜਾਬ 'ਚ ਆਏ, 5 ਸਾਲ ਦਾ ਮੁੰਡਾ ਹੈ ਉਹ। ਮੈਨੂੰ ਲੱਗਦਾ ਸੀਗਾ ਸਿਧਾਂਤਕ ਤੌਰ ਤੇ ਜਿਹੜੀ ਪੰਜਾਬੀ ਦੀ ਟੋਨ ਹੈ, ਹਾਂਜੀ, ਉਹ ਕੋਈ ਵਿਦੇਸ਼ੀ ਜਾਂ ਨੌਨ ਪੰਜਾਬੀ ਨਹੀਂ ਬੋਲ ਸਕਦਾ। ਹਾਂ ਹਾਂ। ਅਸੀਂ ਉਸ ਬੱਚੇ ਨੂੰ ਸੁਚੇਤ ਤੌਰ ਤੇ ਕਹਿ ਭੂਆ ਜੀ, ਉਹਨੇ ਆਰਾਮ ਨਾਲ ਭੂਆ ਜੀ ਕਹਿਤਾ। ਅੱਛਾ। ਔਰ ਜਦੋਂ ਕਹਿ ਭੂਆ ਜੀ ਕਿਹਾ ਸੀ ਉਹਨੂੰ ਇਹ ਸਮਝ ਲੱਗ ਗਿਆ ਕਿਉਂਕਿ ਹਿੰਦੀ ਵੀ ਜਾਣਦਾ ਸੀ ਵੀ ਭੂਆ ਜੀ ਕਹਿਣਾ ਹੈ। ਮੇਰੀ ਮਾਂ ਬਿਲਕੁਲ ਅੰਗਰੇਜ਼ੀ ਨਹੀਂ ਜਾਣਦੀ, 85 ਸਾਲ ਦੀ ਹੈ। ਉਹ ਪੁੱਛਦੀ ਹੈ ਆਪਦੀ ਮਾਂ ਨੂੰ ਲੱਭਦਾ ਪਿਆ? ਉਹ ਹਿਲਾਉਂਦਾ ਸਿਰ, ਹਾਂ ਤੇਰੀ ਮਾਂ ਉੱਧਰ ਗਈ ਹੈ। ਉਹ ਬੱਚਾ ਉੱਧਰ ਚਲਾ ਜਾਂਦਾ ਜੀ। ਮੈਂ ਇਹ ਸਮਝਦਾ ਕਿ ਜਿਹੜੇ ਪ੍ਰਵਾਸੀ ਬੱਚੇ ਜਾਂਦੇ ਆ ਉਹਨਾਂ ਨੂੰ ਤਿਆਰ ਕਰਕੇ ਲਿਜਾਈਏ। ਠੀਕ ਹੈ। ਉਦਾਹਰਨ ਵਜੋਂ ਮੈਂ ਕੈਨੇਡਾ ਆਇਆ, ਮੈਨੂੰ ਬਿਲਕੁਲ ਨਹੀਂ ਸੀ ਜਾਣਦਾ, ਪਰ ਆਉਣ ਤੋਂ ਪਹਿਲਾਂ ਮੈਂ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕੀਤੀ। ਮੈਂ ਜਾ ਕਿੱਥੇ ਰਿਹਾ, ਹਾਂਜੀ, ਇੱਥੋਂ ਦਾ ਕਲਚਰ ਕੀ ਹੈ, ਇੱਥੋਂ ਦੇ ਲੋਕ ਕਿਹੋ ਜਿਹੇ ਹੈ, ਫਿਰ ਪੁੱਛਿਆ ਵੀ। ਮੈਂ ਸਮਝਦਾ ਕਿ ਜਦੋਂ ਅਸੀਂ ਲੈਂਗੁਏਜ ਮੇਨਟੇਨੈਂਸ ਕਰਨੀ ਹੈ ਤਾਂ ਉਹਦਾ ਇੱਕ ਲੈਵਲ ਨਹੀਂ ਹੋਏਗਾ, ਬਹੁਤ ਸਾਰੇ ਐਸਪੈਕਟ ਹੋਣਗੇ। ਜਦੋਂ ਇੰਟਰੈਕਸ਼ਨ ਪੈਦਾ ਕਰਨਾ ਹੈ ਫਿਰ ਤਿਆਰ ਕਰਨਾ ਪਏਗਾ ਉਹਨਾਂ ਨੂੰ। ਡਾਕਟਰ ਸਾਹਿਬ, ਬਿਨਾਂ ਸ਼ੱਕ ਤੁਸੀਂ ਐਜ਼ ਭਾਸ਼ਾ ਵਿਗਿਆਨੀ, ਅਸੀਂ ਗੱਲ ਕਰਦੇ ਹਾਂ ਚੋਮਸਕੀ ਦੀ, ਸੋਸਿਊਰ ਦੀ, ਉਹਨਾਂ ਦੇ ਵੱਖ-ਵੱਖ ਭਾਸ਼ਾ ਵਿਗਿਆਨ ਦੇ ਨੁਕਤਿਆਂ ਦੀ, ਸ਼ਬਦ ਉਚਾਰਨ ਤੋਂ ਲੈ ਕੇ ਵਿਧੀ ਵਿਧਾਨ ਤੱਕ ਦੀਆਂ ਬਹੁਤ ਵੱਡੀਆਂ ਗੱਲਾਂ ਨੇ। ਅਸੀਂ ਚਾਹੁੰਦੇ ਵੀ ਹਾਂ ਕਿ ਇੱਥੇ ਆ ਕੇ ਵੀ ਅਸੀਂ ਵੱਧ ਤੋਂ ਵੱਧ ਕੰਮ ਕਰ ਸਕੀਏ, ਪਰ ਕਈ ਵਾਰੀ ਬੁਨਿਆਦੀ ਕੰਮ ਨਹੀਂ ਹੁੰਦੇ। ਇਹ ਜਿਹੜੇ ਕੰਮ ਜਿਵੇਂ ਤੁਸੀਂ ਦੱਸੇ ਨੇ, ਪਰਿਵਾਰਾਂ ਦੀ ਜ਼ਿੰਮੇਵਾਰੀ, ਸੰਸਥਾਵਾਂ ਦੀ ਜ਼ਿੰਮੇਵਾਰੀ, ਸਾਹਿਤਕ ਅਦਾਰਿਆਂ ਦੀ ਜ਼ਿੰਮੇਵਾਰੀ, ਇਸ ਨੂੰ ਜੇਕਰ ਕਿਸੇ ਇਸ ਤਰੀਕੇ ਨਾਲ ਜਾਂ ਇਸ ਢੰਗ ਦੇ ਨਾਲ ਕੀਤਾ ਜਾਵੇ ਕਿ ਇਹਦੀ ਨਿਰੰਤਰਤਾ ਬਣੀ ਰਹੇ, ਕਿਵੇਂ ਉਸ ਮਾਡਲ ਨੂੰ ਅਪਣਾਇਆ ਜਾਏ ਤੇ ਕੀ ਕੁਝ ਕੀਤਾ ਜਾਏ? ਤਾਂ ਵੈਸੇ ਮੈਂ ਇਸ ਬਾਰੇ ਵੀ ਸੋਚਿਆ। ਹਾਂਜੀ। ਮੈਂ ਤਾਂ ਸਟੇਜ ਤੇ ਖੜ ਕੇ ਜਾਂ ਟੈਲੀਵਿਜ਼ਨ ਚੈਨਲ ਤੇ ਜਾਂ ਰੇਡੀਓ ਤੇ ਕਨਸੈਪਚੁਅਲਾਈਜ਼ ਕਰਕੇ ਗੱਲਾਂ ਕਰ ਦੂੰਗਾ। ਹਾਂਜੀ। ਇਹਦਾ ਇੰਪੈਕਟ ਕੀ ਹੋਊਗਾ ਜੀ। ਇਹ ਕੰਮ ਇੱਕ ਇੰਸਟੀਟਿਊਸ਼ਨ ਕਰ ਸਕਦਾ ਜੀ। ਔਰ ਮੇਰੇ ਕੋਲ 1-2 ਇੰਸਟੀਟਿਊਸ਼ਨ ਇਹੋ ਜਿਹੇ ਹੈਗੇ ਆ ਜਿਹੜੇ ਦਿਲਚਸਪੀ ਰੱਖਦੇ ਆ। ਠੀਕ ਹੈ। ਮੈਂ ਪੰਜਾਬ 'ਚ ਰਹਿ ਕੇ ਉਹਨਾਂ ਨੂੰ ਇੱਕੋ ਗੱਲ ਕਹੀ ਆ ਕਿ ਮੈਂ ਤੁਹਾਨੂੰ ਫ੍ਰੀ ਸੇਵਾ ਦੇਵਾਂਗਾ, ਮੈਂ ਕੋਈ ਪੈਸਾ ਨਹੀਂ ਲਵਾਂਗਾ ਜੀ, ਲੇਕਿਨ ਤੁਸੀਂ ਆਪਣੀ ਜਿਹੜਾ ਰਿਸੋਰਸਸ ਹੈ ਉਹਨੂੰ ਸਾਡੇ ਜਿਹੜੇ ਪ੍ਰਵਾਸੀ ਪੰਜਾਬੀ ਬੱਚੇ ਹੈ ਉਹਨਾਂ ਦੇ ਲਈ ਇੱਕ ਤਰੀਕੇ ਨਾਲ ਸੋ ਇੱਥੇ ਰਿਸੋਰਸ ਜਨਰੇਟ ਕਰੋ। ਇੱਕ ਤਾਂ ਮੇਰੇ ਮਨ 'ਚ ਇਹ ਹੈਗਾ ਕਿ ਜਿਹੜੇ ਕੁਝ ਲੋਕ ਪੈਸਾ ਖਰਚਣ ਨੂੰ ਤਿਆਰ ਹੈ, ਕੁਛ ਇਹ ਪ੍ਰਬੰਧ ਕਰਨ ਨੂੰ ਤਿਆਰ ਹੈ। ਉਦਾਹਰਨ ਵਜੋਂ ਇੱਕ ਡੇਰੇ ਵਾਲਿਆਂ ਨੂੰ ਮੈਂ ਕਿਹਾ, ਹਾਂਜੀ, ਕਿ ਆ ਜਿਹੜਾ ਅਸੀਂ ਕੋਰਸ ਕਰਵਾ ਕੇ ਹਟੇ ਆ ਉਹ ਅਮਰੀਕੀ ਪੈਸਾ ਖਰਚ ਕਰਕੇ ਇੱਥੇ ਆਏ। ਮੈਨੂੰ ਵੀ ਉਹਨਾਂ ਨੇ ਬਹੁਤ ਪੈਸਾ ਦਿੱਤਾ 3 ਹਫ਼ਤੇ ਦਾ। ਤੇ ਜੇ ਆਪਾਂ ਉਹਨਾਂ ਦੇ ਰਹਿਣ ਦਾ ਇੱਕ ਇੰਤਜ਼ਾਮ ਕਰ ਲਈਏ ਜੇ ਉਹਨਾਂ ਦੇ ਸਟੈਂਡਰਡ ਦੇ ਮੁਤਾਬਕ 3 ਹਫ਼ਤੇ ਲਈ ਉਹਨਾਂ ਨੂੰ ਇੱਥੇ ਸੱਦੀਏ, ਉਹਨਾਂ ਨੂੰ ਅਸੀਂ ਇੱਕ ਮਾਹੌਲ ਦਈਏ ਤੇ ਕੋਚਿੰਗ ਦਈਏ ਫ੍ਰੀ, ਆਉਣ ਜਾਣ ਦਾ ਖਰਚਾ ਉਹ ਕਰ ਲੈਣਗੇ। ਹਾਂਜੀ। ਤਾਂ ਇਹ ਪ੍ਰਥਾ ਆਪਾਂ ਪਾ ਸਕਦੇ ਹਾਂ। ਇਹ ਉਹਨਾਂ ਨੂੰ ਬਹੁਤ ਅੱਛਾ ਲੱਗਿਆ, ਉਹ ਇਸ ਯੋਜਨਾ ਤੇ ਸੋਚ ਰਹੇ ਆ। ਹਾਂਜੀ। ਮੈਂ ਉਹਨਾਂ ਨਾਲ ਇਨ ਟੱਚ ਹੈਗਾ। ਠੀਕ ਹੈ। ਔਰ ਉਹਨਾਂ ਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਅਸੀਂ ਇਸ ਕਾਮਯਾਬ ਹੋ ਸਕੀਏ। ਠੀਕ ਹੈ। ਹੁਣ ਜਦੋਂ ਮੈਂ ਇੱਥੇ ਆਇਆ ਤੇ ਮੈਂ ਹੁਣ ਲੈਂਗੁਏਜ ਮੇਨਟੇਨੈਂਸ ਦੀ ਕਨਸੈਪਚੁਅਲਾਈਜੇਸ਼ਨ ਕੀਤੀ ਇੱਥੇ ਆ ਕੇ, ਤਾਂ ਇੱਕ ਡਿਪਾਰਟਮੈਂਟ ਹੈ ਜਿਹੜਾ ਪੰਜਾਬੀ ਭਾਸ਼ਾ ਦੀ ਟੈਕਨੋਲੋਜੀ ਦੀ ਡਿਵੈਲਪਮੈਂਟ ਕਰ ਰਿਹਾ ਪੰਜਾਬੀ ਯੂਨੀਵਰਸਿਟੀ 'ਚ। ਠੀਕ ਹੈ। ਉੱਥੇ ਮੇਰੇ ਮਿੱਤਰ ਹੈ ਜੀ,
ਡਾਕਟਰ ਗੁਰਪ੍ਰੀਤ ਲਹਿਨ, ਹਾਂਜੀ ਬਿਲਕੁਲ ਜੀ। ਔਰ ਉਹਨਾਂ ਨੇ ਮੈਨੂੰ ਆਪਣਾ ਭਾਸ਼ਾ ਦਾ ਐਡਵਾਈਜ਼ਰ ਰੱਖਿਆ ਹੋਇਆ। ਠੀਕ ਹੈ, ਉੱਥੇ ਵੀ ਮੈਂ ਫ੍ਰੀ ਸੇਵਾ ਹੀ ਕਰ ਰਿਹਾ। ਬਹੁਤ ਅੱਛਾ। ਤੇ ਮੈਂ ਉਹਨਾਂ ਨੂੰ ਇੱਕ ਯੋਜਨਾ ਦੇਵਾਂਗਾ ਕਿ ਉਹ ਆਨਲਾਈਨ ਖਾਸ ਕਰਕੇ ਟਾਰਗੇਟ ਕਰਨ ਲਈ ਸਾਡੇ ਜਿਹੜੇ 4 ਸਾਲ ਤੋਂ ਘੱਟ ਬੱਚੇ ਹੈ ਹਾਂਜੀ। ਤੇ ਜਿਹੜੇ 15 ਤੋਂ ਲੈ ਕੇ 25 ਸਾਲ ਤੱਕ ਦੇ ਹੈ, ਉਹਨਾਂ ਲਈ ਕੁਝ ਮਟੀਰੀਅਲ ਆਨਲਾਈਨ ਜਨਰੇਟ ਕਰਨ। ਪੈਸਾ ਉਹ ਆਪੇ ਇਕੱਠਾ ਕਰ ਲੈਣਗੇ, ਜੀ। ਕਿੱਥੋਂ ਕਰਨਾ ਹੈ, ਜੀ ਆਈਡੀਆ ਮੈਂ ਦੇਵਾਂਗਾ, ਜੀ, ਇਨਪੁਟ ਮੈਂ ਉਹਨਾਂ ਨੂੰ ਦੇਵਾਂਗਾ। ਬਹੁਤ ਖੂਬ ਜੀ। ਡਾਕਟਰ ਸਾਹਿਬ ਗੁਰਪ੍ਰੀਤ ਸਿੰਘ ਲੇਲ ਜਦੋਂ ਵੀ ਇੱਕ ਵਕਤ ਮਿਲਦਾ ਇੱਥੇ ਆਉਂਦੇ ਨੇ, ਬਹੁਤ ਵਧੀਆ ਜਿਸ ਤਰ੍ਹਾਂ ਤੁਸੀਂ ਇਹ ਪ੍ਰੇਰਨਾ ਦੇ ਰਹੇ ਹੋ। ਉਹਨਾਂ ਦੀਆਂ ਗੱਲਾਂ, ਗੁਰਪ੍ਰੀਤ ਸਿੰਘ ਦੀਆਂ ਜਾਂ ਪਹੁੰਚ ਹੈ, ਇੱਕ ਨਿੱਜੀ ਮਿੱਤਰ ਹੋਣ ਦੇ ਨਾਤੇ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ। ਪਰ ਤੁਹਾਡੇ ਐਜ਼ ਐਡਵਾਈਜ਼ਰ ਜਿਹੜੇ ਤੁਸੀਂ ਇਹ ਮਸ਼ਵਰੇ ਦਿਓਗੇ ਸਾਡੇ ਲਈ ਬਹੁਤ ਕੰਮ ਆਉਣਗੇ। ਅਖੀਰ 'ਚ ਇਸ ਗੱਲ ਤੇ ਇਸ ਸ਼ੱਕ ਨੂੰ ਜਾਂ ਸ਼ੰਕੇ ਨੂੰ ਜਾਂ ਸ਼ੰਕਾ ਜਿਹੜਾ ਖਦਸ਼ਾ ਉਹ ਕਿਤੇ ਹਕੀਕੀ ਨਾ ਹੋ ਜਾਏ, ਇਸ ਨੂੰ ਖਤਮ ਕਰਨ ਦੇ ਵਾਸਤੇ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ, ਕਿਉਂਕਿ ਜਿੱਦਣ ਯੂਨੈਸਕੋ ਦੀ ਇਹ ਗੱਲ ਸੁਣੀ ਜਿਵੇਂ ਵੀ ਆਈ ਕਿ ਪੰਜਾਬੀ ਭਾਸ਼ਾ ਵੀ ਖਤਮ ਨਾ ਹੋ ਜਾਏ, ਪਰ ਚਿੰਤਾ ਦਾ ਇਜ਼ਹਾਰ ਹਰੇਕ ਨੇ ਕੀਤਾ। ਉਸ ਦੇ ਚਿੰਤਾ ਦੇ ਨਾਲ ਨਾਲ ਤੁਸੀਂ ਕੁਝ ਹੱਲ ਵੀ ਦੱਸੇ ਨੇ। ਅਖੀਰ 'ਚ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਤੁਹਾਡੀ ਆਵਾਜ਼ ਸੁਣ ਰਹੇ ਨੇ, ਦਰਸ਼ਕ ਤੁਹਾਡੇ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਪਰਿਵਾਰਾਂ ਦੇ ਵਿੱਚੋਂ ਕੁਝ ਨੂੰ ਤੁਸੀਂ ਅਜੇ ਮਿਲੇ ਹੋ, ਅਜੇ ਬਹੁਤ ਦਿਨ ਕੈਨੇਡਾ 'ਚੋਂ ਬਹੁਤ ਸਾਰਿਆਂ ਨੂੰ ਮਿਲਣਾ ਹੈ। ਸ਼ਾਇਦ ਇਹ ਅਨੁਭਵ ਹੋਰ ਬਹੁਤ ਵਧਣ ਤੇ ਇਹਨਾਂ 'ਚ ਕੁਝ ਨਵੀਨਤਾ ਜਾਂ ਵੱਖਰਾ ਬਣ ਵੀ ਆਏ। ਸੋ ਮੈਂ ਚਾਹਾਂਗਾ ਕਿ ਆਪਣੇ ਸੰਦੇਸ਼ ਰੂਪ ਦੇ ਵਿੱਚ ਤੀਜੀ ਪੀੜ੍ਹੀ, ਦੂਜੀ ਪੀੜ੍ਹੀ, ਪਹਿਲੀ ਪੀੜ੍ਹੀ ਤੇ ਉਹਨਾਂ ਦੇ ਬਜ਼ੁਰਗ ਜਿਹੜੇ ਜਿੰਨੇ ਵੀ ਇੱਥੇ ਨੇ, ਉਹਨਾਂ ਸਾਰਿਆਂ ਨੂੰ ਇੱਕ ਸਾਂਝੇ ਤੌਰ ਤੇ ਸੁਨੇਹਾ ਜ਼ਰੂਰ ਦਿਓ। ਧਾਲੀਵਾਲ ਸਾਹਿਬ, ਮੈਂ ਸਾਰੇ ਪੰਜਾਬੀ ਪਰਿਵਾਰਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਉਹ ਇੱਕ ਦਿਨ ਵਿੱਚ ਅੱਧਾ ਘੰਟਾ ਜ਼ਰੂਰ ਕੱਢਣ ਜਿੱਥੇ ਉਹ ਆਪਸ 'ਚ ਗੱਲਾਂ ਕਰ ਸਕਣ। ਔਰ ਗੱਲਾਂ ਕਰਨ ਦਾ ਵਿਸ਼ਾ ਰਾਜਨੀਤੀ ਵੀ ਹੋ ਸਕਦੀ ਹੈ, ਗੱਲਾਂ ਕਰਨ ਦਾ ਵਿਸ਼ਾ ਨਿੰਦਿਆ ਚੁਗਲੀ ਵੀ ਹੋ ਸਕਦੀ ਹੈ, ਗੱਲਾਂ ਕਰਨ ਦਾ ਵਿਸ਼ਾ ਬੱਚਿਆਂ ਦੀ ਜਿਹੜੀ ਦਿਲਚਸਪੀ ਦਾ ਖੇਤਰ ਹੈ ਉਹ ਵੀ ਹੋ ਸਕਦਾ। ਬਹੁਤ ਖੂਬ। ਔਰ ਜੇ ਅਸੀਂ ਪਰਿਵਾਰ ਵਿੱਚ ਸੰਪਰਕ ਤੇ ਸੰਚਾਰ ਪੈਦਾ ਕਰਾਂਗੇ ਤੇ ਬੱਚਿਆਂ ਨੂੰ ਪ੍ਰੇਰਨਾ ਸਾਡੇ ਲਈ ਬਹੁਤ ਸੌਖਾ ਹੋ ਜਾਏਗਾ। ਦੂਸਰਾ, ਮੈਂ ਇਹ ਚਾਹੂੰਗਾ ਕਿ ਪਰਿਵਾਰ ਜਿਹੜੇ ਆ ਉਹ ਕੋਡ ਮਿਕਸਿੰਗ ਨਾ ਕਰਨ। ਹਾਂਜੀ, ਘੱਟੋ ਘੱਟ ਨਾਉਨ ਭਾਵੇਂ ਲੈ ਲੈਣ, ਕਿਰਿਆ ਜਿਹੜੀ ਹੈ ਉਸ ਨੂੰ ਨਾ ਲੈਣ। ਮੈਂ ਇਹਦੇ ਪਿੱਛੇ ਸਿਧਾਂਤਕ ਆਧਾਰ ਦੱਸ ਦਿੰਦਾ। ਪਾਣਨੀ ਤੋਂ ਲੈ ਕੇ ਚੋਮਸਕੀ ਤੱਕ ਹਾਂਜੀ ਇਹ ਮੰਨ ਕੇ ਚੱਲਦੇ ਆ ਕਿ ਹਰੇਕ ਭਾਸ਼ਾ ਦੀ ਪਛਾਣ ਉਹਦੀ ਕਿਰਿਆ ਵਿੱਚ ਹੁੰਦੀ ਹੈ। ਜੀ, ਬੰਦਾ ਨਾਮ ਆਧਾਰੇ ਲੈ ਸਕਦਾ ਹੈ, ਆਪਦੇ ਵਿਸ਼ੇਸ਼ਤਾਵਾਂ ਵੀ ਆਧਾਰੀਆਂ ਲੈ ਸਕਦਾ ਹੈ, ਜੀ। ਪਰ ਕਿਰਿਆ ਆਪੇ ਹੀ ਕਰਨੀ ਪੈਂਦੀ। ਉਦਾਹਰਨਾਂ ਕੁਝ ਇੱਕ ਦੋ ਦੇ ਕੇ ਥੋੜਾ ਜਿਹਾ ਦਰਸ਼ਕਾਂ ਨੂੰ ਹੋਰ ਇਹ ਸਮਝਾ ਸਕੋ, ਨਾਮ ਉਧਾਰੇ ਲੈਣੇ ਤੇ ਕਿਰਿਆ ਵਾਕ ਰੂਪ ਦੇ ਵਿੱਚ ਡਾਕਟਰ ਸਾਹਿਬ ਜੇ ਥੋੜਾ ਜਿਹਾ ਇਹਨੂੰ ਦੱਸ ਸਕੋ। ਜਿਹੜੀ ਕੈਨੇਡੀਅਨ ਪੰਜਾਬੀ ਹੈ ਹਾਂਜੀ ਉਹਦੇ ਵਿੱਚ ਜਦੋਂ ਗੱਲਾਂ ਕਰਦੇ ਆ ਜੀ, ਤੇ ਜਿੱਥੇ ਕਿਰਿਆ ਆਉਂਦੀ ਉੱਥੇ ਅੰਗਰੇਜ਼ੀ ਦੀ ਕਿਰਿਆ ਵਰਤਦੇ। ਹਾਂ ਜਿਵੇਂ ਡੂ ਹੈ, ਹਾਂ, ਕੀ ਡੂ ਕਰਦੇ ਹੋ। ਜਾਂ ਹੁਣ ਜਦੋਂ ਅਸੀਂ ਕਿਰਿਆ ਨੂੰ ਸ਼ਾਮਲ ਕਰ ਲਵਾਂਗੇ ਤਾਂ ਫਿਰ ਸਾਡੀ ਆਇਡੈਂਟੀਟੀ ਖਤਮ ਹੋ ਜਾਏਗੀ। ਦੂਸਰੀ ਆਇਡੈਂਟੀਟੀ ਹੁੰਦੀ ਹੈ ਗੁਰਮੁਖੀ ਦੇ ਵਿੱਚ। ਹਾਂਜੀ, ਜੇ ਅਸੀਂ ਆਪਣੀ ਲਿਖਤ ਵਿੱਚੋਂ ਗੁਰਮੁਖੀ ਨੂੰ ਮਨਫੀ ਕਰ ਦਿਆਂਗੇ ਤੇ ਫਿਰ ਸਾਡੀ ਪਛਾਣ ਖਤਮ ਹੋ ਜਾਏਗੀ। ਮੈਂ ਇੱਥੇ ਐਗਜ਼ਾਮਪਲ ਦੇਣੀ ਚਾਹੂੰਗਾ। ਮੇਰੀ ਸਾਰੀ ਐਜੂਕੇਸ਼ਨ PhD ਤੱਕ ਅੰਗਰੇਜ਼ੀ ਮਾਧਿਅਮ 'ਚ ਸੀ। ਠੀਕ ਹੈ। ਤੇ ਜਿਹੜੀ ਪੋਸਟ ਤੇ ਮੈਨੂੰ ਕੰਮ ਮਿਲਿਆ ਉਹ ਭਾਸ਼ਾ ਦੀ ਸੀ ਤੇ ਉਹਨਾਂ ਨੇ ਲਈ ਅੰਗਰੇਜ਼ੀ ਕੋਈ ਪ੍ਰੋਬਲਮ ਨਹੀਂ ਸੀ। ਹਾਂਜੀ, ਪਰ 36 ਸਾਲ ਮੈਂ ਪੰਜਾਬੀ 'ਚ ਹੀ ਕੰਮ ਕੀਤਾ। ਅੰਗਰੇਜ਼ੀ 'ਚ ਮੈਂ ਇੱਕ ਦੋ ਚੀਜ਼ਾਂ ਲਿਖੀਆਂ, ਬਾਕੀ ਸਭ ਪੰਜਾਬੀ 'ਚ ਕੀਤਾ। ਤੇ ਜਦੋਂ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਲੈਂਗੁਏਜ ਮੇਨਟੇਨੈਂਸ ਲਈ ਪ੍ਰਦਰਸ਼ਨ ਬਹੁਤ ਜ਼ਰੂਰੀ ਹੈ, ਤੇ ਮੈਂ ਆਪਣੇ ਵਿਭਾਗ ਤੋਂ ਲੈ ਕੇ UGC ਤੱਕ ਦਸਤਖਤ ਜਦੋਂ ਕੀਤੇ, ਪੱਪਾ ਸੱਸਾ ਸਿੱਧੂ ਕੀਤੇ। ਬਹੁਤ ਖੂਬ। ਮੈਂ ਇਹ ਸਲਾਹ ਵੀ ਦੇਵਾਂਗਾ, ਹਾਂਜੀ, ਜਿੱਥੇ ਦਸਤਖਤ ਕਰਨੇ ਆ ਕੋਈ ਨਹੀਂ ਰੋਕਦਾ, ਤੁਸੀਂ ਕਿਹਦੇ 'ਚ ਦਸਤਖਤ ਕਰ ਰਹੇ ਹੋ, ਬਿਲਕੁਲ ਸਹੀ ਗੱਲ ਹੈ, ਉੱਥੇ ਆਪਣੇ ਦਸਤਖਤ ਗੁਰਮੁਖੀ 'ਚ ਕਰੋ। ਬਹੁਤ ਪਿਆਰੀ ਗੱਲ ਹੈ, ਬਹੁਤ ਪਿਆਰੀ ਗੱਲ ਹੈ ਡਾਕਟਰ ਸਾਹਿਬ। ਤੁਸੀਂ ਜਿਹੜੀਆਂ ਇਸ ਤੋਂ ਪਹਿਲਾਂ ਗੱਲ ਨੂੰ ਸਮੇਟੀਏ, ਜਿਹੜੀਆਂ ਪੁਸਤਕਾਂ ਲਿਖੀਆਂ, ਤੁਹਾਡੀ ਉਹ ਸਿਰਜਣਾ ਜਿਹੜੀ ਹੈ ਇੱਕ ਇੱਕ ਲਫ਼ਜ਼ 'ਚੋਂ ਝਲਕਦੀ ਹੈ, ਪਰ ਜ਼ਰੂਰ ਉਹਨਾਂ ਬਾਰੇ ਵੀ ਦੱਸੋ ਤਾਂ ਕਿ ਪਾਠਕ ਵਰਗ ਜ਼ਰੂਰ ਉਸ ਦਾ ਫਾਇਦਾ ਲੈ ਸਕਣ। ਮੇਰੀਆਂ ਜਿੰਨੀਆਂ ਪੁਸਤਕਾਂ ਹੈਗੀਆਂ ਉਹਨਾਂ ਦਾ ਵਿਸ਼ਾ ਦੋ ਤਰ੍ਹਾਂ ਦਾ ਹੈ। ਹਾਂਜੀ, ਇੱਕ ਵਿਆਕਰਨਕਾਰੀ, ਹਾਂ, ਦੂਸਰਾ ਵਿਆਖਿਆਕਾਰੀ। ਠੀਕ ਹੈ, ਜਿਹੜਾ ਮੈਂ ਪਹਿਲੀ ਕਿਤਾਬ ਲਿਖੀ ਸੀ ਉਹ ਮਾਨਵ ਵਿਗਿਆਨਕ ਭਾਸ਼ਾ ਵਿਗਿਆਨ ਸੀ। ਠੀਕ ਹੈ, ਔਰ ਉਹ ਪਹਿਲੀ ਕਿਤਾਬ ਸੀ ਜਿਹਨੇ ਭਾਸ਼ਾ ਤੇ ਭਾਸ਼ਾ ਵਿਗਿਆਨ ਬਾਰੇ ਇੱਕ ਚੇਤਨਾ ਪੈਦਾ ਕੀਤੀ। ਉਹਦੇ 5 ਐਡੀਸ਼ਨ ਛਪ ਚੁੱਕੇ ਆ ਤੇ 5ਵਾਂ ਹੁਣ ਨਹੀਂ ਅਵੇਲੇਬਲ। ਜੀ, ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀ ਸੀ। ਠੀਕ ਹੈ। ਇੱਕ ਕਿਤਾਬ ਮੈਂ ਡਾਟਾਬੇਸ ਤਿਆਰ ਕੀਤਾ ਸੀ ਪੰਜਾਬੀ ਕੋਸ਼ਕਾਰੀ ਤੇ। ਬਿਲਕੁਲ ਜੀ, ਪੰਜਾਬੀ ਕੋਸ਼ਕਾਰੀ ਤੇ ਉਹ ਪਹਿਲੀ ਕਿਤਾਬ ਸੀ ਜਿਹੜੀ ਹੱਥ ਲਿਖਤ ਕੋਸ਼ਾਂ ਤੋਂ ਲੈ ਕੇ 1995 ਤੱਕ ਦੇ ਸਾਰੇ ਕੋਸ਼ਾਂ ਦੀ ਇੱਕ ਡਿਸਕ੍ਰਿਪਟਿਵ ਬਿਬਲੀਓਗ੍ਰਾਫੀ ਦਿੰਦੀ ਸੀ।
ਠੀਕ ਹੈ। ਮੈਨੂੰ ਲੱਗਦਾ ਉਹ ਉਸ ਤਰ੍ਹਾਂ ਦਾ ਕੰਮ ਮੈਨੂੰ ਸੰਸਕ੍ਰਿਤ ਕੋਸ਼ਕਾਰੀ ਦਾ ਮਿਲਿਆ ਸੀ। ਉਸ ਤੋਂ ਬਾਅਦ ਫਿਰ ਕੋਸ਼ਕਾਰੀ ਤੇ ਬਹੁਤ ਵਧੀਆ ਕੰਮ ਹੋਇਆ। ਬਹੁਤ ਅੱਛਾ। ਤੀਸਰਾ ਮੈਂ ਕੰਮ ਕੀਤਾ ਸੀਗਾ ਜਿਹੜਾ ਪੰਜਾਬੀ ਦੀ ਫਰੇਜ਼ ਸਟਰਕਚਰ ਦੇ ਉੱਤੇ, ਪੰਜਾਬੀ ਵਾਕੰਸ਼ ਜੁਗਤ ਤੇ। ਵਾਕੰਸ਼ ਉਹ ਇੱਕ ਟੈਕਸਟ ਬੁੱਕ ਸੀਗੀ। ਹਾਂਜੀ। ਇੱਕ ਤਰ੍ਹਾਂ ਦਾ ਕੰਮ ਹਰਜੀਤ ਸਿੰਘ ਗਿੱਲ ਨੇ ਕੀਤਾ। ਹਾਂਜੀ। ਇੱਕ ਤਰ੍ਹਾਂ ਦਾ ਕੰਮ ਜੋਗਿੰਦਰ ਸਿੰਘ ਪੁਆਰ ਨੇ ਕੀਤਾ। ਹਾਂਜੀ। ਇੱਕ ਤਰ੍ਹਾਂ ਦਾ ਕੰਮ ਦੁਨੀ ਚੰਦਰ ਤੇ ਵਿਦਿਆ ਭਾਸਕਰ ਅਰੁਣ ਨੇ ਕਰ ਚੁੱਕੇ ਸੀ। ਹਾਂਜੀ। ਮੈਂ ਸਾਰਿਆਂ ਨੂੰ ਇੱਕੋ ਹੀ ਥਾਂ ਤੇ ਇਕੱਠਾ ਕਰ ਦਿੱਤਾ ਬਹੁਤ ਅੱਛਾ। ਔਰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਸ਼ਾ ਦੇ ਵਾਕ ਦੀ ਬਣਤਰ ਨੂੰ ਕਿਵੇਂ ਸਮਝਣਾ। ਬਹੁਤ ਪਿਆਰੀ ਗੱਲ। ਫਿਰ ਮੈਂ ਇੱਕ ਕਿਤਾਬ ਐਡਿਟ ਕੀਤੀ ਆਪਣੇ ਵਿਦਿਆਰਥੀਆਂ ਦੇ ਨਾਲ। ਹਾਂਜੀ। ਉਹ ਸੀ ਸੁਖਮਨੀ ਸਾਹਿਬ ਪਾਠ ਤੇ ਸੰਚਾਰ। ਬਿਲਕੁਲ ਜੀ। ਉਹਦੇ ਵਿੱਚ ਅਸੀਂ ਸੁਖਮਨੀ ਸਾਹਿਬ ਦੇ ਟੈਕਸਟ ਨੂੰ ਇੱਕ ਜਿਹੜਾ ਵਿਆਖਿਆਕਾਰੀ ਦੇ ਪੱਧਰ ਤੇ ਹਾਂਜੀ ਉਹ ਡੀਲ ਕੀਤਾ। ਬਹੁਤ ਪਿਆਰਾ। ਫਿਰ ਇੱਕ ਮੈਂ ਕਿਤਾਬ ਲਿਖੀ ਜਿਹੜੀ ਗੁਰਮਤ ਤੇ ਸੂਫੀ ਕਾਵ ਦੇ ਉੱਤੇ ਸੀ ਜੀ। ਕਿ ਇਹ ਸਾਰੀਆਂ ਕਿਤਾਬਾਂ ਜਿਹੜੀਆਂ ਨਾ ਇਹ ਵਿਸ਼ੇਸ਼ੱਗਤਾ ਵਾਲੀਆਂ, ਸਧਾਰਨ ਬੁਲਾਰਿਆਂ ਲਈ ਨਹੀਂ ਹੈ, ਸਧਾਰਨ ਹਾਂਜੀ ਬਿਲਕੁਲ ਪਾਠਕਾਂ ਲਈ ਨਹੀਂ ਹਾਂਜੀ ਹੈ। ਹਾਂਜੀ ਹਾਂਜੀ। ਪਰ ਜਿਹੜੀ ਮਾਨਵ ਵਿਗਿਆਨਕ ਭਾਸ਼ਾ ਵਿਗਿਆਨ ਹੈ ਉਹ ਭਾਸ਼ਾ ਨੂੰ ਸਮਝਣ ਲਈ ਉਹ ਇੱਕ ਬੇਸਿਕ ਕਿਤਾਬ ਕਹੀ ਪਰ ਜਾਂਦੀ। ਡਾਕਟਰ ਸਾਹਿਬ ਇਹਨਾਂ ਕਿਤਾਬਾਂ ਦਾ ਜਿਹਨਾਂ ਜ਼ਿਕਰ ਕੀਤਾ ਪੋਸਟ ਗ੍ਰੈਜੂਏਸ਼ਨ ਦੇ ਦੌਰਾਨ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਨੂੰ ਮਿਲੀਆਂ, ਮੌਕਾ ਮਿਲਿਆ ਉਹਨਾਂ ਤੋਂ, ਉਹਨਾਂ ਦੇ ਹਵਾਲੇ ਜਿਹੜੇ ਆ ਅਸੀਂ ਆਪਣੇ ਪੇਪਰਾਂ 'ਚ ਦਿੰਦੇ ਰਹੇ। ਅਤੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਵਰਗੀ ਸ਼ਖਸੀਅਤ ਜਿਹੜੇ ਇਸ ਖੇਤਰ ਦੇ ਵਿੱਚ ਇੰਨਾ ਯੋਗਦਾਨ ਪਾਇਆ, ਉਹਨਾਂ ਨਾਲ ਇੰਨੀਆਂ ਗੱਲਾਂ ਹੋਈਆਂ ਅਤੇ ਤੁਹਾਡਾ ਜੀਵਨ ਇਸ ਦਾ ਇੱਕ ਮਿਸਾਲ ਹੈ ਕਿ ਜਿਵੇਂ ਤੁਸੀਂ ਸਮਰਪਿਤ ਹੋ। ਤੁਹਾਡਾ ਸਮੂਹ ਦਰਸ਼ਕਾਂ ਦੇ ਵੱਲੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ। ਅਤੇ ਸਾਰੇ ਦਰਸ਼ਕਾਂ ਨੂੰ ਇਹ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਡਾਕਟਰ ਪਰਮਜੀਤ ਸਿੰਘ ਸਿੱਧੂ ਹੋਰਾਂ ਨੇ ਆਪਣੀ ਜ਼ਿੰਦਗੀ ਦੇ ਸਾਰੇ ਸਫ਼ਰ ਨੂੰ ਜਿਹੜੇ ਨੁਕਤਿਆਂ 'ਤੇ ਕੇਂਦਰਿਤ ਕਰਕੇ ਸਾਨੂੰ ਦੱਸਿਆ, ਅਸੀਂ ਇੱਥੇ ਬੈਠੇ ਆਪਣੇ ਬੱਚਿਆਂ ਨੂੰ, ਆਪਣੀ ਅਗਲੀ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਰਾਹੀਂ ਕਿਸ ਤਰ੍ਹਾਂ ਸਮਝਾਉਣਾ, ਕਿਵੇਂ ਜੋੜਨਾ। ਅਤੇ ਇਹ ਗੱਲ ਵਾਰ-ਵਾਰ ਜਿਹੜੀ ਜ਼ੋਰ ਦੇ ਕੇ ਕਹੀ ਹੈ, ਸ਼ਾਇਦ ਇਹ ਪਹਿਲੀ ਦਫਾ ਹੈ ਜਿਸ ਨੂੰ ਇੰਨੇ ਵਜ਼ਨ ਦੇ ਨਾਲ ਕਿਸੇ ਨੇ ਕਿਹਾ ਕਿ ਜਿਹੜੀ ਹੈ ਕੋਡ ਮਿਕਸਿੰਗ, ਕੋਡ ਸ਼ਿਫਟਿੰਗ ਅਤੇ ਫਿਰ ਲੈਂਗੁਏਜ ਡੈਥ, ਇਸ ਦੇ ਖਤਰਿਆਂ ਤੋਂ ਜ਼ਰੂਰ ਸੁਚੇਤ ਰਹੀਏ ਅਤੇ ਆਪਣੀ ਬੋਲੀ ਆਪਣੇ ਬੱਚਿਆਂ ਨੂੰ ਉਹਨਾਂ ਦੇ ਜਨਮ ਤੋਂ ਲੈ ਕੇ ਆਰੰਭਲੇ ਦੌਰ ਤੱਕ ਕਿਹੜੀਆਂ-ਕਿਹੜੀਆਂ ਨਵੀਆਂ ਤਕਨੀਕਾਂ ਰਾਹੀਂ ਸਿਖਾਉਣੀ ਹੈ। ਇਹ ਇੱਕ ਇਹਨਾਂ ਨੇ ਸਾਨੂੰ ਵਿਸ਼ਾ ਦਿੱਤਾ। ਅਸੀਂ ਸੋਚਦੇ ਹਾਂ ਕਿ ਇਹ ਕੈਨੇਡੀਅਨ ਪੰਜਾਬੀ ਹੋਣ ਦੇ ਨਾਤੇ ਸਦਾ ਹੀ ਇੱਥੇ ਸਾਡੇ ਝੰਡੇ ਝੂਲਦੇ ਰਹਿਣ ਤਾਂ ਸਾਨੂੰ ਫਿਕਰਮੰਦ ਹੋਣਾ ਪਏਗਾ। ਵਰਨਾ ਜੋ ਇਹ ਚਿੰਤਾ, ਇਹ ਫਿਕਰ ਹੈ ਕਿ ਕੀ ਪੰਜਾਬੀ ਜਿਹੜੀ ਭਾਸ਼ਾ ਲੋਪ ਨਾ ਹੋ ਜਾਏ। ਪੰਜਾਬ 'ਚੋਂ ਬੇਸ਼ੱਕ ਚਾਹੇ ਨਾ ਹੋਵੇ, ਪਰ ਵਿਦੇਸ਼ਾਂ ਦੇ ਵਿੱਚੋਂ ਇਹ ਇਸ ਤਰ੍ਹਾਂ ਦਾ ਮਾੜਾ ਜਿਹੜਾ ਹੈ ਖਤਰਨਾਕ ਰੂਪ ਹੋ ਸਕਦਾ ਜੇ ਅਸੀਂ ਜਾਗੇ ਨਾ। ਸੋ ਸਾਰਿਆਂ ਨੂੰ ਇਹਨਾਂ ਦੇ ਵੱਲੋਂ ਗੁਜ਼ਾਰਿਸ਼ ਹੈ। ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਭਕਾਮਨਾਵਾਂ। ਕੀ ਹੋਇਆ? ਕਿਸ ਨਾਲ ਲੜ ਕੇ ਹੈਗੀਆਂ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਆਹ ਪੇਪਰ ਲੈ ਕੇ ਆਓ, ਕਦੇ ਆਹ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ? ਆਹ ਇੰਨੀ ਕੀ ਗੱਲ ਆ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਪੋਰਟੂਗਲ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744 AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently. ਹੈਰ ਮੋਟਰਸ ਵਾਲਿਆਂ ਦੇ ਸੈਂਕੜੇ ਗੱਡੀਆਂ, ਛੋਟੀਆਂ ਵੱਡੀਆਂ ਫਨਾਂਸ ਨੇ ਕਰਦੇ ਤਲੀ ਤੇ ਚਾਬੀ ਧਰਦੇ। ਲੈਣੀ ਵੈਨ ਕਾਰਗੋ ਜੇ, ਲੈਣੀ ਵੈਨ ਕਾਰਗੋ ਜੇ, ਭਾਵੇਂ ਪਿਕ ਅਪ ਲੈਣਾ ਚਾਹੇ ਟੱਕ ਮਿਲੋ ਇੱਕ ਵੇਰ। ਅਜੀਤ ਸਿੰਘ ਹੇਰ ਵੇਟ ਥੋੜੀ ਕਰਦੇ। Hair Motors, 12375 King George Highway, Surrey. Call 580-7755. ਹੈਰ ਮੋਟਰਸ